ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਵੀ ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਜਾਂ ਹੋਰ ਆਸ-ਪਾਸ ਕਿਸਾਨ ਸੰਘਰਸ਼ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ J4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰ ਰਹੇ ਨੇ। ਗੁਰਦੀਪ ਸਿੰਘ ਪਿਰਦੀ, ਗਲੋਬਲ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਪ੍ਰਜਨੋ, ਗੁਰਚਰਨ ਸਿੰਘ ਬੇਕਰਸਫੀਲਡ, ਜੈਂਡਰ ਹੋਮ ਲੋਨ ਵਾਲੇ ਮੋਹਨਚੀਮਾ ਜੀ, ਜਿਨ੍ਹਾਂ ਤੋਂ ਤੁਸੀਂ ਲੋਨ ਦੀ ਬਾਬਤ ਜਾਂ ਆਪਣੀ ਰੀਅਲ ਸਟੇਟ ਦੀਆਂ ਲੋੜਾਂ ਬਾਰੇ ਪਤਾ ਕਰ ਸਕਦੇ ਹੋ। ਫੋਨ ਨੰਬਰ 9559825555। ਬਰਿੰਦਰ ਸਿੰਘ ਬੂਰਾ ਕੈਂਟ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਹਿਲਾਂ ਕੁਛ ਕੁ ਖਬਰਾਂ ਕਰਾਂਗੇ। ਜੇ ਤੁਹਾਡਾ ਕੋਈ ਵੀ ਸਵਾਲ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ 4082725200। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਪਹਿਲਾਂ ਸਭ ਤੋਂ ਗੱਲ ਕਰਦੇ ਹਾਂ ਖੇਤੀ ਬਾਰੇ। ਜਿੱਥੇ ਸੰਘਰਸ਼ ਚੱਲ ਰਿਹਾ ਹੈ ਉੱਥੇ ਖੇਤੀ ਮੰਤਰੀ ਨੂੰ ਟਕੈਤ ਦਾ ਬਹੁਤ ਵੱਡਾ ਜਵਾਬ। ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹੋਰੀ, ਉਹਨਾਂ ਨੇ ਕੱਲ ਇੱਕ ਜਿਹੜਾ ਜੀ ਬਿਆਨ ਦਿੱਤਾ। ਗੱਲਬਾਤ ਕਰਦੇ ਹਾਂ, ਬੜਾ ਅਜੀਬੋ ਗਰੀਬ ਥੋੜਾ ਜਿਹੜਾ ਜੀ ਉਹ ਬਿਆਨ ਹੈ ਕਿ ਉਹ ਇਹ ਕਹਿੰਦੇ ਕਿ ਜਿਹੜੀਆਂ ਭੀੜਾਂ ਨੇ ਉਹ ਤੁਸੀਂ ਇਕੱਠੀਆਂ ਕਰਕੇ ਕਾਨੂੰਨ ਵਾਪਸ ਨਹੀਂ ਕਰਵਾ ਸਕਦੇ। ਇਸ ਬਿਆਨ ਨੇ ਇੱਕ ਵੱਡੀ ਚਰਚਾ ਜਿਹੜੀ ਆ ਜੀ ਉਹ ਕਿਸਾਨ ਜਥੇਬੰਦੀਆਂ ਦੇ ਵਿੱਚ, ਕਿਸਾਨਾਂ ਦੇ ਵਿੱਚ ਜਿਹੜੀ ਆ ਉਹ ਛੇੜੀ ਆ। ਕਿਉਂਕਿ ਸਵਾਲ ਜਿਹੜੇ ਉਹ ਖੜੇ ਆ ਕਿ ਜਦੋਂ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਤਾਂ ਫਿਰ ਭੀੜਾਂ ਹੀ ਹੁੰਦੀਆਂ ਨੇ ਉਹ ਜਿਹੜੀਆਂ ਕਿ ਵੋਟਾਂ ਪਾਉਂਦੀਆਂ ਨੇ, ਉਹ ਸਰਕਾਰਾਂ ਚੁਣਦੀਆਂ ਨੇ, ਉਹ ਲਾਈਨਾਂ ਦੇ ਵਿੱਚ ਲੱਗਦੀਆਂ ਨੇ, ਉਹ ਭੀੜਾਂ ਹੀ ਹੁੰਦੀਆਂ ਨੇ। ਤੇ ਜੇ ਉਹੀ ਭੀੜਾਂ ਕਿਤੇ ਉਹਨਾਂ ਦੇ ਜਿਹੜੇ ਹੱਕ ਨੇ ਜਾਂ ਉਹਨਾਂ ਦੇ ਰਾਈਟ ਨੇ ਜਿਹੜੇ ਉਹਨਾਂ ਦੇ ਵਾਸਤੇ ਆ ਜਾਣ ਤੇ ਫਿਰ ਉਹ ਭੀੜਾਂ ਬਦਲ ਨਹੀਂ ਜਾਂਦੀਆਂ, ਉਹੀ ਰੂਪ ਜਿਹੜਾ ਜੀ ਉਹ ਰਹਿੰਦੀਆਂ ਨੇ। ਜਦੋਂ ਦਿੱਲੀ ਦੇ ਵਿੱਚ ਅੰਨਾ ਹਜ਼ਾਰੇ ਹੋਰਾਂ ਦਾ ਅੰਦੋਲਨ ਜਿਹੜਾ ਉਹ ਚੱਲਦਾ ਸੀਗਾ ਤੇ ਉਹਦੀ ਬੈਕਅਪ ਦੇ ਉੱਤੇ ਕੌਣ ਸਨ ਉਹ ਸਭ ਨੂੰ ਜਿਹੜਾ ਜੀ ਪਤਾ। ਭੀੜਾਂ ਤਾਂ ਉਹ ਵੀ ਸੀ ਔਰ ਉਹਨੇ ਬਹੁਤ ਕੁਛ ਉਦੋਂ ਬਦਲਾਇਆ ਇਸ ਤਰ੍ਹਾਂ ਦਾ ਕਿ ਜਿਹੜੀ ਸੈਂਟਰ ਵਿਚਲੀ ਕਾਂਗਰਸ ਦੀ ਸਰਕਾਰ ਸੀ ਉਹ ਅੱਜ ਤੱਕ ਮੁੜ ਕੇ ਤੁਸੀਂ ਇਹ ਕਹਿ ਲਓ ਕਿ ਆਪਣੇ ਭਾਰ ਸਿਰ ਨਹੀਂ ਹੋ ਸਕੀ। ਉਹ ਅਫੀਸ਼ੀਅਲ ਆਪੋਜੀਸ਼ਨ ਪਾਰਟੀ ਤੋਂ ਵੀ ਗਈ 2 ਇਲੈਕਸ਼ਨਾਂ ਦੇ ਵਿੱਚ। ਉਹ ਭੀੜਾਂ ਹੀ ਸੀ। ਇਹ ਵੀ ਜਿਹੜੀਆਂ ਭੀੜਾਂ ਨੇ ਜਿਹੜੀਆਂ ਕਿ ਇੰਨੇ ਦਿਨਾਂ ਤੋਂ ਬੈਠੀਆਂ ਨੇ, ਜੇ ਭੀੜਾਂ ਦੇ ਨਾਲ ਉਹ ਕਹਿੰਦੇ ਨੇ ਕਿ ਕਾਨੂੰਨ ਨਹੀਂ ਬਦਲਦੇ ਤੇ ਫਿਰ ਤੁਸੀਂ ਇਹਨਾਂ ਭੀੜਾਂ ਨੂੰ ਰਿਪਰੈਜ਼ੈਂਟ ਜਿਹੜੇ ਉਹ ਕਰਨ ਵਾਲੇ ਆ ਉਹਨਾਂ ਦੇ ਨਾਲ ਗੱਲਬਾਤ ਕਿਉਂ ਕਰਦੇ ਹੋ? ਇਹ ਜਿਹੜਾ ਉਹ ਵੱਡਾ ਸਵਾਲ ਹੈ। ਰਾਕੇਸ਼ ਟਕੈਤ ਹੋਰਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕੇਂਦਰ ਦੀ ਸਰਕਾਰ ਨੂੰ, ਚੇਤਾਵਨੀ ਦਿੰਦੇ ਆ ਕਿ ਜਦੋਂ ਲੋਕ ਇਕੱਠੇ ਹੁੰਦੇ ਆ ਤੇ ਕਾਨੂੰਨ ਹੀ ਨਹੀਂ ਸਗੋਂ ਸਰਕਾਰਾਂ ਵੀ ਬਦਲ ਦਿੰਦੇ ਆ। ਉਹਨਾਂ ਨੇ ਇਹ ਗੱਲ ਕਹੀ ਆ, ਅਜੇ ਤਾਂ ਦੇਸ਼ ਦਾ ਕਿਸਾਨ ਕਾਨੂੰਨ ਵਾਪਸੀ ਦੀ ਗੱਲ ਕਰ ਰਿਹਾ। ਜੇ ਸੱਤਾ ਵਾਪਸੀ ਦੀ ਗੱਲ ਕਰਨ ਲੱਗ ਪਿਆ ਤਾਂ ਕੇਂਦਰ ਸਰਕਾਰ ਲਈ ਮੁਸ਼ਕਲ ਖੜੀ ਹੋ ਜਾਊਗੀ। ਸੋਨੀਪਤ ਦੇ ਖਰਖੌਦਾ ਦੇ ਵਿੱਚ ਕਿਸਾਨ ਮਹਾਪੰਚਾਇਤ ਸੀਗੀ, ਜਿੱਥੇ ਜਿਹੜੇ ਰਾਕੇਸ਼ ਟਕੈਤ ਨੇ ਉਹਨਾਂ ਨੇ ਜਿਹੜੀ ਦੀ ਇਹ ਗੱਲ ਉੱਥੇ ਆਖੀ। ਉਹਨਾਂ ਨੇ ਇਹ ਵੀ ਜਿਹੜਾ ਦੀ ਕਿਹਾ ਕਿ ਇਹ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਕਿਸਾਨ ਆਪਣੀ ਫਸਲ ਨਸ਼ਟ ਕਰ ਸਕਦੇ ਆ ਤਾਂ ਉਹਨਾਂ ਅੱਗੇ ਤੁਸੀਂ ਕੁਛ ਵੀ ਨਹੀਂ। ਉਹ ਕਹਿੰਦੇ ਕਿ ਜਿਹੜੀ ਸਭ ਤੋਂ ਪਿਆਰੀ ਚੀਜ਼ ਕਿਸਾਨ ਨੂੰ ਹੁੰਦੀ ਆ ਉਹਦੀ ਫਸਲ ਹੁੰਦੀ ਆ, ਤੇ ਜੇ ਉਹਨੂੰ ਨਸ਼ਟ ਕਰਨ ਵੱਲ ਨੂੰ ਤੁਰ ਪਏ ਤੇ ਫਿਰ ਤਾਂ ਬਾਕੀ ਚੀਜ਼ਾਂ ਤਾਂ ਬਹੁਤ ਛੋਟੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਹਾਕਮਾਂ ਦੀ ਜਿਹੜੀ ਅਕਲ ਹੈ ਉਹ ਭ੍ਰਿਸ਼ਟ ਹੋ ਗਈ ਹੈ ਤੇ ਹਾਕਮ ਹੰਕਾਰ ਦੇ ਵਿੱਚ ਜਿਹੜਾ ਉਹ ਆ ਗਏ ਨੇ। ਕਿਸਾਨਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਹੋਇਆ ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਕਿਸੇ ਵੀ ਸਮੇਂ ਮੋਰਚੇ ਤੋਂ ਫੋਨ ਆ ਸਕਦਾ, ਜਿਸ ਤੋਂ ਬਾਅਦ 40 ਲੱਖ ਟਰੈਕਟਰਾਂ ਵਾਲੇ ਕਿਸਾਨ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਇਸ ਵਾਰ ਹਲ ਲਈ ਕ੍ਰਾਂਤੀ ਹੋਊਗੀ, ਜਿਹਦੇ ਲਈ ਖੇਤ ਵਿੱਚ ਵਰਤੇ ਜਾਣ ਵਾਲੇ ਸਾਰੇ ਸੰਦਾਂ ਦੇ ਨਾਲ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਵਿੱਚ ਦਾਖਲ ਹੋਣਗੇ। ਰਾਕੇਸ਼ ਟਕੈਤ ਹੋਰਾਂ ਨੇ ਜਿਹੜੇ ਕੁਛ ਮਾਮਲੇ ਸਾਹਮਣੇ ਆਏ ਸੀ, ਜਿਹੜੇ ਫਸਲ ਵਾਹੀ ਆ ਕਿਸਾਨਾਂ ਨੇ, ਉਹਨਾਂ ਨੂੰ ਰਾਕੇਸ਼ ਟਕੈਤ ਹੋਰਾਂ ਨੇ ਅਪੀਲ ਕੀਤੀ ਕਿ ਅਜੇ ਫਸਲ ਨਾ ਵਾਹੀ ਜਾਵੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸੱਦਾ ਦਿੱਤਾ ਸੀਗਾ ਵੀ ਜੇ ਜ਼ਰੂਰਤ ਪਈ ਤਾਂ ਕਿਸਾਨ ਆਪਣੀ ਫਸਲ ਸਾੜ ਦੇਣਗੇ, ਪਰ ਅਜੇ ਉਹ ਸਮਾਂ ਨੀਗਾ ਕਿ ਇਸ ਫਸਲ ਨੂੰ ਜਿਹੜਾ ਵਾਹਿਆ ਜਾਵੇ। ਜੀ। ਤੇ ਅੱਗੇ ਗੱਲ ਕਰਦੇ ਹਾਂ, ਯੂਪੀ ਦੇ ਵਿੱਚ ਕਿਸਾਨ ਤੇ
ਭਾਜਪਾਈਏ ਆਮੋ ਸਾਹਮਣੇ ਹੋਏ ਆ? ਦੇਖੋ, ਇਹ ਇੱਥੇ ਰਾਜਸਥਾਨ ਦੇ ਵਿੱਚ ਵੀ ਕੇਂਦਰ ਦੀ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਜਾਟਾਂ ਦੇ ਨਾਲ ਸੰਬੰਧਿਤ ਨੇਤਾ ਨੇ, ਹੁਣ ਉਹਨਾਂ ਨੂੰ ਮੂਹਰੇ ਲਾਇਆ। ਇਹ ਆਖਿਆ ਕਿ ਤੁਸੀਂ ਜਾ ਕੇ ਜਿਹੜਾ ਜੀ ਉਹ ਸਮਝਾਓ। ਵੈਸੇ ਇਹੋ ਜਿਹੀਆਂ ਸਮਝਾਉਣੀਆਂ ਇੱਥੇ ਪੰਜਾਬ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਤੇ ਜਿਹੜੇ ਇੱਕ ਦੋ ਇਹਨਾਂ ਦੇ ਸਾਬਕਾ ਮੰਤਰੀ ਨੇ, ਉਹਨਾਂ ਨੂੰ ਵੀ ਜਿਹੜੀਆਂ ਜਿਆਣੀ ਵਰਗਿਆਂ ਨੂੰ ਵੀ ਲਾਈਆਂ ਗਈਆਂ ਸੀਗੀਆਂ, ਔਰ ਉਹਨਾਂ ਨੇ ਮੁੜ ਕੇ ਕੀ ਕੁਛ ਕਰਾਇਆ, ਅੱਜ ਉਹ ਕਿੱਥੇ ਨੇ, ਸਭ ਨੂੰ ਜਿਹੜਾ ਜੀ ਉਹ ਪਤਾ। ਲੋਕੀ ਲਿਸਟਾਂ ਚੁੱਕੀ ਫਿਰਦੇ ਆ ਜਿਹੜੀਆਂ ਨਿਗਮ ਦੀਆਂ ਚੋਣਾਂ ਵਾਲੀਆਂ, 3 ਵੋਟਾਂ 4 ਵੋਟਾਂ 5 ਵੋਟਾਂ 6 ਵੋਟਾਂ ਇੰਨੀਆਂ ਜਿਹੜੀਆਂ ਦੀ ਉਹ ਨਿਕਲੀਆਂ। ਹੁਣ ਜਿਹੜੇ ਜਾਟ ਭਾਈਚਾਰੇ ਦੇ ਨਾਲ ਸੰਬੰਧਿਤ ਮੰਤਰੀ ਨੇ, ਉਹਨਾਂ ਨੂੰ ਤੋਰਿਆ ਗਿਆ। ਰਾਜਸਥਾਨ ਦੇ ਵਿੱਚ ਜਿਹੜਾ ਜੀ ਉਹ ਗਏ, ਜਿੱਥੇ ਖਾਪ ਨੇ, ਖਾਪ ਪੰਚਾਇਤਾਂ ਵਾਲੇ ਨੇ, ਜਿਨ੍ਹਾਂ ਦੀਆਂ ਵੋਟਾਂ ਲੈ ਕੇ ਜਿੱਤੇ ਹੋਏ ਨੇ, ਉਹ ਪਹਿਲਾਂ ਹੀ ਟਿੱਬ ਗਏ। ਸੁਨੇਹਾ ਇਹ ਲਾਤਾ, ਪ੍ਰੋਗਰਾਮ ਰੱਖੇ ਹੋਏ ਸੀ ਇਹਨਾਂ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ, ਇਹ ਕਹਿਤਾ ਕਿ ਜਿਹੜੇ ਸਾਡੇ ਨੇਤਾ ਨੇ ਉਹ ਹੈ ਨਹੀਂ ਇੱਥੇ, ਉਹ ਗਏ ਗਾਜੀਪੁਰ ਵਾਲੀ ਸਰਹੱਦ ਤੇ। ਤੁਸੀਂ ਇੱਦਾਂ ਕਰੋ, ਉਹ ਕਹਿੰਦੇ ਗਾਜੀਪੁਰ ਵਾਲੀ ਸਰਹੱਦ ਤੇ ਚਲੇ ਜਾਓ, ਨਾਲੇ ਸਾਰੇ ਨੇਤਾ ਮਿਲ ਜਾਣਗੇ, ਉੱਥੇ ਜਾ ਕੇ ਗੱਲ ਕਰ ਲਓ। ਪਿੰਡਾਂ ਦੇ ਵਿੱਚ ਜਿਹੜਾ ਉਹ ਕੱਲੀ ਖਾਪ ਪੰਚਾਇਤ ਨੂੰ ਕਿਉਂ ਮਿਲਣਾ, ਸਾਰੇ ਇੱਕੋ ਜਗ੍ਹਾ ਦੇ ਉੱਤੇ ਤੁਹਾਨੂੰ ਮਿਲ ਜਾਣਗੇ। ਉੱਥੋਂ ਇਸ ਤਰ੍ਹਾਂ ਦਾ ਜਵਾਬ ਜਿਹੜਾ ਸੀ ਉਹ ਮਿਲਿਆ। ਪੰਜਾਬ ਹਰਿਆਣਾ ਦੇ ਵਿੱਚ ਵਿਰੋਧ ਤੋਂ ਬਾਅਦ ਹੁਣ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਇਹਦੇ ਆਗੂ ਨੇ, ਉਹਨਾਂ ਨੂੰ ਹਮਾਇਤ ਵਾਲੇ, ਆਪਣੀ ਹਮਾਇਤ ਵਾਲੇ ਇਲਾਕਿਆਂ ਦੇ ਵਿੱਚ ਜਾਣ ਦੇ ਉੱਤੇ ਤਿੱਖੇ ਵਿਰੋਧ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਮੁਜ਼ੱਫਰਨਗਰ ਦਾ ਇੱਕ ਇਤਿਹਾਸਕ ਪਿੰਡ ਹੈ ਸੌਰਾਮ, ਇਹਦੇ 'ਚ ਕੇਂਦਰੀ ਮੰਤਰੀ ਸੰਜੀਵ ਬਾਲੀਆਂ ਦੀ ਫੇਰੀ ਦੇ ਦੌਰਾਨ ਪਿੰਡ ਵਾਸੀਆਂ ਤੇ ਭਾਜਪਾ ਦੇ ਆਗੂਆਂ ਦੇ ਵਰਕਰਾਂ ਦੇ ਵਿਚਾਲੇ ਝੜਪ ਹੋ ਗਈ। ਭੈਂਸਵਾਲ, ਸ਼ਾਮਲੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਜਿਹੜੇ ਪਵਾਰ ਨੇ ਇਹ ਕਿਹਾ ਕਿ ਸਾਨੂੰ ਜਿਸ ਗੱਲ ਦਾ ਖਦਸ਼ਾ ਸੀ ਉਹ ਅੱਜ ਹੋ ਗਿਆ। ਪ੍ਰੋਫੈਸਰ ਸੁਧੀਰ ਪਵਾਰ ਨੇ ਇਹ ਕਿਹਾ ਕਿ ਇਸ ਝੜਪ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਿਆ। ਸੰਜੀਵ ਬਾਲੀਆਂ, ਯੂਪੀ ਦੇ ਕੈਬਨਿਟ ਮੰਤਰੀ ਭੁਪਿੰਦਰ ਚੌਧਰੀ ਤੇ ਸ਼ਾਮਲੀ ਦੇ ਵਿਧਾਇਕ ਤੇਜਿੰਦਰ ਨਰਵਾਲ ਦੇ ਨਾਲ ਉਹਨਾਂ ਦੇ ਦਾਖਲੇ ਦਾ ਵਿਰੋਧ ਕਰਨ ਵਾਲੇ ਪਵਾਰ ਨੇ ਇਹ ਕਿਹਾ ਕਿ ਭਾਜਪਾ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਜਾਤਾਂ ਤੇ ਜਾਟ ਦੇ ਨਾਂ ਤੇ ਵੰਡਣ ਦੀਆਂ ਕੋਸ਼ਿਸ਼ਾਂ ਤੇ ਪੱਛਮੀ ਯੂਪੀ ਦੇ ਕਿਸਾਨ ਜਿਹੜੇ ਉਹ ਪਰੇਸ਼ਾਨ ਨੇ। ਬੈਂਸਵਾਲ 32 ਪਿੰਡਾਂ ਦੀਆਂ ਖਾਪਾਂ ਦਾ ਤੁਸੀਂ ਕਹਿ ਲਓ ਕਿ ਇੱਕ ਗੜ੍ਹ ਜਿਹੜਾ ਜੀ ਉਹ ਹੈਗਾ, ਇਹ ਹੈੱਡਕੁਆਟਰ ਹੈ ਖਾਪਾਂ ਦਾ। ਔਰ ਇੱਥੇ 5 ਫਰਵਰੀ ਨੂੰ ਮਹਾਂ ਪੰਚਾਇਤ 'ਚ ਜਾਟਾਂ ਦੇ ਨਾਲ ਗੈਰ ਜਾਟਾਂ, ਦਲਿਤਾਂ, ਮੁਸਲਿਮ ਤੇ ਹੋਰ ਜਾਤਾਂ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਸੀ। ਉਹਨਾਂ ਨੇ ਇਹ ਕਿਹਾ ਕਿ ਲੋਕਤੰਤਰ 'ਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਕਿਸੇ ਖਾਸ ਪਾਰਟੀ ਦੇ ਆਗੂ ਦੇ ਦਾਖਲੇ ਤੇ ਪਾਬੰਦੀ ਲਾਉਣਾ ਕੋਈ ਜਮਹੂਰੀਅਤ ਨਹੀਂ, ਪਰ ਲੋਕ ਗੁੱਸੇ 'ਚ ਨੇ। ਔਰ ਉਹਨਾਂ ਨੇ ਵੀ ਕਿਹਾ ਕਿ ਗੈਰ ਜਾਟਾਂ ਤੇ ਮੁਸਲਿਮ ਭਾਈਚਾਰੇ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਹਮਾਇਤ ਮਿਲਣ ਕਰਕੇ ਭਗਵਾਂ ਪਾਰਟੀ ਪਰੇਸ਼ਾਨ ਹੈ, ਕਿਉਂਕਿ ਜਾਤ ਦੇ ਮੁੱਦੇ ਤੇ ਭਾਜਪਾ ਨੇ ਸੂਬੇ 'ਚ ਚੋਣਾਂ ਜਿੱਤੀਆਂ ਨੇ। ਪ੍ਰੋਫੈਸਰ ਪਵਾਰ ਨੇ ਇਹ ਵੀ ਕਿਹਾ ਕਿ ਕਿਸਾਨ ਆਗੂ ਰਕੇਸ਼ ਟਕੈਤ ਤੇ RLD ਜਯੰਤ ਚੌਧਰੀ ਦੋਵੇਂ ਜਾਟ ਨੇ ਤੇ ਬਹੁਤੀਆਂ ਮਹਾਂ ਪੰਚਾਇਤਾਂ ਜਾਟਾਂ ਦੀ ਜਿਹੜੀ ਬਹੁ ਗਿਣਤੀ ਆ ਉਹਦੇ ਜ਼ਿਲ੍ਹਿਆਂ ਦੇ ਨੇੜੇ ਤੇੜੇ ਹੋਈਆਂ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਜਾਟ ਆਗੂਆਂ ਨੂੰ ਇਹ ਕਿਹਾ ਗਿਆ ਕਿ ਉਹ ਖਾਪਾਂ ਤੇ ਆਪਣਾ ਪ੍ਰਭਾਵ ਵਰਤ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਦੋ ਤਰ੍ਹਾਂ ਦੀਆਂ ਨੀਤੀਆਂ ਦੇ ਉੱਤੇ ਚੱਲ ਰਹੀ ਹੈ। ਪਹਿਲੀ, ਕਿਸਾਨ ਅੰਦੋਲਨ ਤੇ ਕਿਸੇ ਖਾਸ ਜਾਤ ਦਾ ਠੱਪਾ ਲਾ ਦਿਓ, ਤੇ ਦੂਜਾ ਜਾਟਾਂ ਨੂੰ ਕਾਂਗਰਸੀਆਂ ਤੇ RLD ਦੀ ਲਾਈਨ ਤੇ ਵੰਡ ਦਿਓ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਲੋਕ ਗੁੱਸੇ 'ਚ ਨੇ। ਉਹਨਾਂ ਦੇ ਗੁੱਸੇ ਨੇ ਦੱਸ ਦਿੱਤਾ ਕਿ ਇਹ ਅੰਦੋਲਨ ਸਿਰਫ ਜਾਟਾਂ ਤੱਕ ਸੀਮਤ ਨਹੀਂ ਗਾ। ਜਿੱਥੇ ਇਹ ਵਿਰੋਧ ਹੋਇਆ, ਜਿੱਥੇ ਹਮਲਾ ਕੀਤਾ ਗਿਆ ਕਿਸਾਨਾਂ ਦੇ ਉੱਤੇ, ਭਾਜਪਾਈਆਂ ਦੇ ਜਿਹੜੇ ਗੁੰਡੇ ਸੀ, ਜਿਹੜੇ ਡਾਂਗਾ ਸੋਟੇ ਲੈ ਕੇ ਆਏ ਸੀਗੇ, ਮੁੜ ਕੇ ਕਿਸਾਨਾਂ ਨੇ ਜਾ ਕੇ ਜਿਹੜਾ ਦੀ ਉਹ ਥਾਣਾ ਘੇਰ ਲਿਆ। ਏਡੀ ਵੱਡੀ ਗਿਣਤੀ ਦੇ ਵਿੱਚ ਥਾਣੇ ਦੇ ਬਾਹਰ ਜਿਹੜਾ ਦੀ ਉਹ ਕਿਸਾਨ ਇਕੱਠੇ ਹੋ ਗਏ ਕਿ ਪੁਲਿਸ ਨੂੰ ਹੱਥਾਂ ਪੈਰਾਂ ਦੀ ਜਿਹੜੀ ਉਹ ਪੈ ਗਈ। ਜਿਹੋ ਜਿਹਾ ਕੁਛ ਇੱਥੇ ਸਿੰਘੂ ਬਾਰਡਰ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜੇ ਗੁੰਡੇ ਲਿਆ ਕੇ, ਉਹੋ ਜਿਹੇ ਹੀ ਇਹ ਗੁੰਡੇ ਸਨ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਉੱਥੇ ਜਿਹੜਾ ਉਹ ਹਮਲਾ ਕੀਤਾ। ਫਰਕ ਸਿਰਫ ਇਹ ਸੀਗਾ ਕਿ ਇਹ ਜਿਹੜੀਆਂ ਖਾਪ ਪੰਚਾਇਤਾਂ ਦਾ ਗੜ੍ਹ ਹੈ, ਜਿਹੜਾ 34 ਦੇ ਕਰੀਬ ਉਹਨਾਂ ਦਾ ਹੈੱਡਕੁਆਟਰ ਹੈ, ਇਹ ਹਮਲਾ ਉੱਥੇ ਜਿਹੜਾ ਦੀ ਉਹ ਕਰ ਬੈਠੇ। ਹੁਣ ਇਹ ਆ ਕਿ ਵੇਖਣਾ ਇਹ ਹੋਊਗਾ ਕਿ ਇਹ ਜਿਹੜਾ ਹਮਲਾ ਇਹਨਾਂ ਨੇ ਕਰਵਾਇਆ ਕਿਸਾਨਾਂ ਦੇ ਉੱਤੇ, ਕਿਸਾਨਾਂ ਦਾ ਜਿਹੜਾ ਰਿਐਕਸ਼ਨ ਆ ਉਹ ਕਿਸ ਕਿਸਮ ਦਾ ਜਿਹੜਾ ਉਹ ਆਉਂਦਾ। ਜਿਹੜੇ ਜਾਣਕਾਰ ਨੇ ਇਹਨਾਂ ਇਲਾਕਿਆਂ ਦੇ, ਉਹ ਇਹ ਦੱਸਦੇ ਨੇ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਇਹ ਵਰਕਰ ਨੇ ਉਹ ਇੱਕ ਵੱਡੀ ਗਲਤੀ ਕਰ ਬੈਠੇ ਆ ਜੀ, ਕਿਸਾਨਾਂ ਦੇ ਉੱਤੇ ਹਮਲਾ ਕਰਨ।
ਗਲਤੀਆਂ ਤਾਂ ਬਹੁਤ ਕਰਦੇ ਆ ਜੀ, ਗਲਤੀ ਤੇ ਗਲਤੀ ਕਰੀ ਜਾਂਦੇ ਆ। ਕਿ ਟੂਲ ਕਿਟ ਮਾਮਲੇ ਦੀ ਜੇ ਗੱਲ ਕਰੀਏ, ਉਸ ਦੇ ਵਿੱਚ ਦਿਸ਼ਾ ਤੇ ਹੋਰਨਾਂ ਤੋਂ ਵੀ ਪੁੱਛਗਿੱਛ ਜਾਰੀ ਹੈ। ਦੇਖੋ, ਜਿਹੜੀ ਦਿਸ਼ਾ ਰਵੀ ਆ, ਉਹਦਾ 5 ਦਿਨ ਦਾ ਰਿਮਾਂਡ ਪੁਲਿਸ ਨੇ ਮੰਗਿਆ ਸੀਗਾ, ਪਰ ਅਦਾਲਤ ਨੇ ਇੱਕੋ ਦਿਨ ਦਾ ਰਿਮਾਂਡ ਜਿਹੜਾ ਉਹ ਦਿੱਤਾ। ਸ਼ਾਇਦ ਇਸ ਕਰਕੇ ਇੱਕੋ ਦਿਨ ਦਾ ਰਿਮਾਂਡ ਦਿੱਤਾ ਕਿ ਜਦੋਂ ਪਹਿਲਾਂ ਰਿਮਾਂਡ ਦੇ ਉੱਤੇ ਸੀ ਦਿਸ਼ਾ ਰਵੀ, ਤਾਂ ਉਦੋਂ ਵੀ ਜਿਹੜਾ ਜੀ ਪੁਲਿਸ ਉਹਦੇ ਤੋਂ ਕੀ ਕੁਝ ਪੁੱਛ ਸਕੀ ਸੀ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਲੱਗੀ, ਜਿਹਦੇ ਉੱਤੇ ਫੈਸਲਾ ਜਿਹੜਾ ਉਹ ਅੱਜ ਆ ਸਕਦਾ ਦਿਸ਼ਾ ਰਵੀ ਵਾਲੇ ਮਾਮਲੇ ਦੇ ਉੱਤੇ, ਉਹਦੇ ਵਿੱਚ ਅਦਾਲਤ ਨੇ ਬਾਰ-ਬਾਰ ਪੁੱਛਿਆ ਸੀਗਾ ਪੁਲਿਸ ਨੂੰ ਕਿ 26 ਜਨਵਰੀ ਨੂੰ ਹੋਈ ਹਿੰਸਾ ਦਾ ਸੰਬੰਧ ਦਿਸ਼ਾ ਰਵੀ ਦੇ ਟੂਲ ਕਿਟ ਦੇ ਨਾਲ ਕੀ ਆ, ਜਾਂ ਇਹ ਕਿਹਾ ਗਿਆ ਸੀਗਾ ਕਿ ਕੀ ਉਹਦੇ ਟਵੀਟ ਤੋਂ ਬਾਅਦ ਜਿਹੜੇ ਸੀ ਉਹ 26 ਜਨਵਰੀ ਨੂੰ ਲਾਲ ਕਿਲੇ ਵੱਲ ਨੂੰ ਲੋਕ ਹੋ ਤੁਰੇ ਸੀਗੇ। ਇਹਦਾ ਜਵਾਬ ਜਿਹੜਾ ਪੁਲਿਸ ਨੇ ਦਿੱਤਾ ਸੀਗਾ ਕਿ ਇਹਦੀ ਦੀ ਛਾਣਬੀਣ ਜਾਰੀ ਹੈ, ਇਹਦੀ ਜਾਂਚ ਜਾਰੀ ਹੈ। ਇਹ ਵੀ ਪੁੱਛਿਆ ਗਿਆ ਸੀ ਉਹਦੀ ਜ਼ਮਾਨਤ ਅਰਜ਼ੀ ਜਦੋਂ ਲੱਗੀ ਆ ਕਿ ਜਿਹੜੀਆਂ ਖਾਲਿਸਤਾਨੀ ਧਿਰਾਂ ਦੇ ਨਾਲ ਉਹਦਾ ਨਾਮ ਜੋੜਿਆ ਜਾ ਰਿਹਾ, ਉਹਦਾ ਸਬੂਤ ਤੁਹਾਡੇ ਕੋਲੇ ਕੀ ਹੈ। ਇਹਦੇ ਬਾਰੇ ਵੀ ਪੁਲਿਸ ਨੇ ਇਹ ਕਿਹਾ ਸੀਗਾ ਕਿ ਇਹਦੀ ਜਾਂਚ ਜਿਹੜੀ ਆ ਉਹ ਜਾਰੀ ਹੈ। ਇਹ ਜਿਹੜੇ ਜਵਾਬ ਸੀਗੇ, ਇਹ ਕਿਤੇ ਨਾ ਕਿਤੇ ਉਹਨਾਂ ਨੇ ਪੁਲਿਸ ਦਾ ਕੇਸ ਜਿਹੜਾ ਉਹ ਕਮਜ਼ੋਰ ਕਰ ਦਿੱਤਾ, ਔਰ ਇਹਨੂੰ ਦਿਸ਼ਾ ਰਵੀ ਨੂੰ ਜ਼ਮਾਨਤ ਮਿਲਣ ਦੇ ਵੀ ਚਾਂਸਸ ਜਿਹੜੇ ਆ ਜੀ ਉਹ ਪੂਰੇ ਹੈਗੇ ਆ। ਜਿਹੜੀ ਇਹਦੇ ਵਿੱਚ ਨਿਕਿਤਾ ਜੈਕਬ ਤੇ ਸ਼ਾਂਤਨੂ ਮੁਲਕ ਜਿਹੜੇ ਨੇ, ਉਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ, ਦਿਸ਼ਾ ਰਵੀ ਦੇ ਆਮੋ ਸਾਹਮਣੇ ਬਿਠਾ ਕੇ ਜਿਹੜਾ ਜੀ ਉਹ ਪੁੱਛਗਿੱਛ ਦਿੱਲੀ ਦੀ ਪੁਲਿਸ ਦੇ ਵੱਲੋਂ ਜਿਹੜੀ ਉਹ ਕੀ ਜਾ ਰਹੀ ਹੈ ਕੱਲ੍ਹ ਤੋਂ, ਕਿਉਂਕਿ ਅੱਜ ਦੁਬਾਰਾ ਫਿਰ ਦਿਸ਼ਾ ਰਵੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਪੈਣਾ ਸ਼ਾਮ ਤੋਂ ਪਹਿਲਾਂ, ਕਿਉਂਕਿ ਇੱਕੋ ਦਿਨ ਦਾ ਰਿਮਾਂਡ ਜਿਹੜਾ ਜੀ ਉਹ ਪੁਲਿਸ ਦੇ ਕੋਲੇ ਆ। ਟੂਲ ਕਿਟ ਮਾਮਲੇ ਦੇ ਵਿੱਚ ਜਿਹੜੀ ਹੁਣ ਇੱਕ ਦਿਨ ਦੇ ਵਿੱਚ ਨਿਕਿਤਾ ਜੈਕਬ ਜਾਂ ਸ਼ਾਂਤਨੂ ਮੁਲਕ, ਜਿਹਨਾਂ ਦੋਨਾਂ ਨੂੰ ਅਦਾਲਤ ਨੇ ਟ੍ਰਾਂਜ਼ਿਟ ਜਿਹੜੀ ਬੇਲ ਆ ਉਹ ਦਿੱਤੀ ਹੋਈ ਆ, ਉਹਨਾਂ ਤੋਂ ਇੱਕ ਦਿਨ ਦੇ ਵਿੱਚ ਜਿਹੜਾ ਜੀ ਉਹ ਕੀ ਪੁੱਛਗਿੱਛ ਕਰ ਸਕਦੇ ਨੇ ਕਿ ਦਿਸ਼ਾ ਰਵੀ ਜਿਹੜੀ ਆ ਜੀ ਉਹਨੂੰ, ਕਿਉਂਕਿ ਅਗਲਾ ਜਿਹੜਾ ਜੀ ਜੇ ਅੱਜ ਕੁਝ ਸੋਲਿਡ ਪੇਸ਼ ਨਾ ਕਰ ਸਕੀ ਜਿਹੜੀ ਦਿੱਲੀ ਦੀ ਪੁਲਿਸ, ਕਿਉਂਕਿ ਉਹ ਕੋਸ਼ਿਸ਼ ਕਰੂਗੀ ਕਿ ਇਹਦਾ ਰਿਮਾਂਡ ਜਿਹੜਾ ਜੀ ਉਹ ਵਧਾਇਆ ਜਾ ਸਕੇ। ਪਰ ਉਹਦਾ ਦੂਜਾ ਇੱਕ ਪੱਖ ਇਹ ਵੀ ਆ ਕਿ ਉਹਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਹ ਸੁਣਵਾਈ ਦੇ ਵਾਸਤੇ ਜਿਹੜੀ ਦੀ ਉਹ ਲੱਗੀ, ਬਲਕਿ ਉਹਦੇ 'ਚ ਸੁਣਵਾਈ ਹੋ ਚੁੱਕੀ ਆ, ਫੈਸਲਾ ਉਹਦੇ ਉੱਤੇ ਜਿਹੜਾ ਜੀ ਉਹ ਆ ਸਕਦਾ। ਜੇ ਦਿਸ਼ਾ ਰਵੀ ਨੂੰ ਜਿਹੜੀ ਦੁਬਾਰਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਜਾਂਦਾ ਉਹਦੀ ਜ਼ਮਾਨਤ ਦੇ ਫੈਸਲਾ ਆਉਣ ਤੱਕ, ਤਾਂ ਕੀ ਜਿਹੜੇ ਨਿਕਿਤਾ ਜੈਕਬ ਹੈ ਤੇ ਸ਼ਾਂਤਨੂ ਮੁਲਕ ਹੈ ਉਹਦੇ ਤੋਂ ਪੁੱਛਗਿੱਛ ਮੁਕੰਮਲ ਕਰ ਲੂਗੀ ਇੱਕ ਦਿਨ ਦੇ ਵਿੱਚ ਦਿੱਲੀ ਦੀ ਪੁਲਿਸ। ਇਹ ਬਹੁਤ ਸਾਰੇ ਜਿਹੜੇ ਜੀ ਉਹ ਪੁਆਇੰਟ ਨੇ। ਪੁਲਿਸ ਨੇ ਇਹ ਗੱਲ ਜਿਹੜੀ ਜੀ ਕਹੀ ਆ ਕਿ ਉਹਨੂੰ ਗੂਗਲ ਦੇ ਵੱਲੋਂ IP ਐਡਰੈਸ ਤੇ ਟੂਲ ਕਿਟ ਸੰਬੰਧੀ ਟਿਕਾਣਿਆਂ ਬਾਰੇ ਜੋ ਜਵਾਬ ਮਿਲਿਆ ਸੀਗਾ, ਸੂਤਰਾਂ ਦੇ ਅਨੁਸਾਰ ਕਰਨਾਟਕ ਤੇ ਮਹਾਰਾਸ਼ਟਰ ਦੇ ਟਿਕਾਣਿਆਂ ਤੋਂ ਇਹ ਅਪਲੋਡ ਜਿਹੜੀ ਉਹ ਕੀਤੀ ਗਈ ਸੀਗੀ। ਦਿੱਲੀ ਪੁਲਿਸ ਨੇ 11 ਜਨਵਰੀ ਨੂੰ ਕੀਤੀ ਗਈ ਇੱਕ ਕਾਲ ਸੰਬੰਧੀ ਜ਼ੂਮ ਐਪ ਤੋਂ ਵੀ ਵੇਰਵੇ ਜਿਹੜੇ ਜੀ ਉਹ ਮੰਗੇ ਨੇ। ਪੁਲਿਸ ਦਾ ਇਹ ਦਾਅਵਾ ਕਿ ਦਿਸ਼ਾ ਰਵੀ, ਜੈਕਬ ਤੇ ਸ਼ਾਂਤਨੂ ਮੁਲਕ ਨੇ ਕਿਸਾਨ ਅੰਦੋਲਨ ਬਾਰੇ ਇੱਕ ਟੂਲ ਕਿਟ ਬਣਾਈ ਸੀ, ਜਿਹੜੀ ਕਿ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੇ ਜਿਹੜੀ ਆ ਉਸ ਆਪਣੇ ਜਿਹੜਾ ਟਵਿੱਟਰ ਆ ਉੱਥੋਂ ਸਾਂਝੀ ਕੀਤੀ ਸੀਗੀ। ਉਹਨੇ ਜੈਕਬ ਤੇ ਮੁਲਕ ਨੂੰ ਦਿੱਲੀ ਪੁਲਿਸ ਹਾਲ ਦੀ ਘੜੀ ਗ੍ਰਿਫਤਾਰ ਨਹੀਂ ਕਰ ਸਕਦੀ, ਕਿਉਂਕਿ ਦੋਵਾਂ ਦੇ ਕੋਲੇ ਮੁੰਬਈ ਹਾਈ ਕੋਰਟ ਦੇ ਵੱਲੋਂ ਦਿੱਤੇ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਪੇਸ਼ਗੀ ਜ਼ਮਾਨਤ ਹੈ। ਇਹ ਚੈਲੰਜ ਹੈ ਦਿੱਲੀ ਦੀ ਪੁਲਿਸ ਦੇ ਵਾਸਤੇ ਜਿਹੜਾ ਜੀ ਕਿ ਅੱਜ ਉਹ ਇਸ ਮਸਲੇ ਦੇ ਉੱਤੇ ਜਦੋਂ ਅਦਾਲਤ ਜਾਊਗੀ ਤਾਂ ਉਹ ਕੀ ਕੁਝ ਉੱਥੇ ਦੱਸਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨੀ ਮੋਰਚਿਆਂ ਦੇ ਉੱਤੇ ਪਗੜੀ ਸੰਭਾਲ ਜੱਟਾਂ ਦੀਆਂ ਗੂੰਜਾਂ ਪੈਣਗੀਆਂ। ਦੇਖੋ, ਇਹ ਜਿਹੜੇ ਅਜੀਤ ਸਿੰਘ ਹੋਰੀ ਨੇ, ਜਿਹੜੇ ਕਿ ਭਗਤ ਸਿੰਘ ਦੇ ਚਾਚਾ ਜੀ ਸਨ, ਉਹਨਾਂ ਦੇ ਵੱਲੋਂ ਇਹ ਇੱਕ ਬਹੁਤ ਵੱਡੀ ਲਹਿਰ ਜਿਹੜੀ ਉਹ ਚਲਾਈ ਗਈ ਸੀਗੀ, ਜਿਹਨੇ ਮੁਲਕ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ, ਔਰ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਬਾਰੇ ਦੇ ਵਿੱਚ ਜਿਹੜੇ ਉਦੋਂ ਬਿੱਲ ਆ ਰਹੇ ਸੀਗੇ ਉਹਦੇ ਸੰਬੰਧੀ ਜਾਗਰੂਕ ਕਿਸਾਨਾਂ ਨੂੰ ਕੀਤਾ। ਜਿਹੜੀ ਲਹਿਰ ਪਗੜੀ ਸੰਭਾਲ ਜੱਟਾਂ ਦੇ ਨਾਮ ਦੇ ਉੱਤੇ ਫੇਮਸ ਹੋਈ। ਅੱਜ ਦਾ ਦਿਨ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਪਗੜੀ ਸੰਭਾਲ ਦਿਵਸ ਦੇ ਵਜੋਂ, ਔਰ ਅਜੀਤ ਸਿੰਘ ਹੋਰਾਂ ਦੇ ਵੱਲੋਂ ਅੰਗਰੇਜ਼ਾਂ ਦੇ ਖਿਲਾਫ ਪਗੜੀ ਸੰਭਾਲ ਜੱਟਾਂ ਲਹਿਰ ਜਿਹੜੀ ਸ਼ੁਰੂ ਕੀਤੀ ਗਈ ਸੀ, ਜਿਹੜੀ 9 ਮਹੀਨੇ ਤੱਕ ਚੱਲੀ। ਤੇ ਉਹਨਾਂ ਦਾ ਜਨਮ ਦਿਨ ਆ ਜੀ, ਜਨਮ ਦਿਨ ਦੇ ਉੱਤੇ ਇਹਨੂੰ ਪਗੜੀ ਸੰਭਾਲ ਦਿਵਸ ਦੇ ਵਜੋਂ ਅੱਜ ਕਿਸਾਨਾਂ ਦੇ ਵੱਲੋਂ ਸਰਹੱਦਾਂ ਦੇ ਉੱਤੇ ਜਿਹੜੇ ਡਟੇ ਨੇ ਉੱਥੇ ਤੇ ਜਿੱਥੇ ਜਿੱਥੇ ਮੋਰਚਿਆਂ ਦੇ ਉੱਤੇ ਬੈਠੇ ਨੇ
ਸਾਰੇ ਜਗ੍ਹਾ ਦੇ ਉੱਤੇ ਵੱਖ-ਵੱਖ ਰੰਗਾਂ ਦੀਆਂ ਪੱਗਾਂ ਜਿਹੜੀਆਂ ਉਹ ਬੰਨ੍ਹ ਕੇ ਇਹਨੂੰ ਪਗੜੀ ਸੰਭਾਲ ਦਿਵਸ ਦੇ ਵਜੋਂ ਜਿਹੜਾ ਉਹ ਮਨਾਇਆ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸ਼ੁਰੂ ਹੋਏ ਅੰਦੋਲਨ ਨੂੰ ਜਿਹੜਾ 26 ਫਰਵਰੀ ਨੂੰ 3 ਮਹੀਨੇ ਹੋ ਜਾਣਗੇ ਔਰ ਕਿਸਾਨ ਆਗੂਆਂ ਨੂੰ ਖਦਸ਼ਾ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ, ਫਸਲਾਂ ਦੀ ਘੱਟੋ ਘੱਟ ਖਰੀਦ ਗਰੰਟੀ ਜਿਹੜੀ MSP ਹੈ ਇਹ ਤੇ ਪਰਾਲੀ ਐਕਟ ਦੇ ਵਿੱਚੋਂ ਕਿਸਾਨਾਂ ਨੂੰ ਖਤਰਨਾਕ ਧਾਰਾਵਾਂ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਇਹ ਮੋਰਚੇ ਲੰਬੇ ਖਿੱਚ ਸਕਦੇ ਆ। ਮੋਰਚੇ ਦੀ ਮੁੱਖ ਕਮੇਟੀ ਦੇ ਮੈਂਬਰ ਡਾਕਟਰ ਦਰਸ਼ਨਪਾਲ ਹੋਰਾਂ ਨੇ ਕਿਹਾ ਕਿ ਪਗੜੀ ਸੰਭਾਲ ਦਿਵਸ ਜਿਹੜਾ ਜੀ ਇਸ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਦੀ ਪੱਗ ਨੂੰ ਕੇਂਦਰ ਸਰਕਾਰ ਵੱਲੋਂ ਤਿੰਨਾਂ ਕਾਨੂੰਨਾਂ ਰਾਹੀਂ ਹੱਥ ਪਾਉਣ ਤੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਰਹਿਮੋ ਕਰਮ ਦੇ ਉੱਤੇ ਛੱਡ ਦੇਣ ਦੀ ਨੀਤੀ ਦੇ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਹੋਊਗਾ। ਡਾਕਟਰ ਦਰਸ਼ਨਪਾਲ ਹੋਰਾਂ ਨੇ ਵੀ ਕਿਹਾ ਕਿ ਸ਼ਾਂਤਮਈ ਅੰਦੋਲਨ ਦੀ ਧਾਰ ਨਾਲ ਹੀ ਕੌਮਾਂਤਰੀ ਪੱਧਰ ਦੇ ਘੋੜ ਜਿਹੜੇ ਲੜੇ ਤੇ ਜਿੱਤੇ ਗਏ ਆ। ਕਿਸਾਨ ਆਗੂ ਦੇ ਮੁਤਾਬਕ ਜੀ ਅਜੀਤ ਸਿੰਘ ਹੋਰਾਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਅੰਗਰੇਜ਼ਾਂ ਦੇ ਨਾਲ ਘੋੜ ਲੜਿਆ ਸੀਗਾ ਔਰ ਮੋਰਚੇ ਦੇ ਵੱਲੋਂ ਸਵਾਮੀ ਸਹਿਜਾਨੰਦ ਸਰਸਵਤੀ ਨੂੰ ਯਾਦ ਕੀਤਾ ਜਾਊਗਾ ਅਤੇ ਕਿਸਾਨ ਆਪਣੇ ਆਤਮ ਸਨਮਾਨ ਦਾ ਪ੍ਰਗਟਾਵਾ ਕਰਨ ਲਈ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਜਿਹੜੀਆਂ ਸਿਰਾਂ ਦੇ ਉੱਤੇ ਸਜਾਉਣਗੇ। ਸਵਾਮੀ ਸਹਿਜਾਨੰਦ ਸਰਸਵਤੀ ਦਾ ਜਿਹੜਾ ਜਨਮ ਸੀਗਾ ਜੀ 22 ਫਰਵਰੀ 1899 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਪਿੰਡ ਦੇਵਾ ਦੇ ਵਿੱਚ ਹੋਇਆ ਸੀਗਾ। ਬੁੱਧੀਜੀਵੀ, ਸਮਾਜ ਸੁਧਾਰਕ, ਲੇਖਕ ਤੇ ਉੱਘੇ ਕ੍ਰਾਂਤੀਕਾਰੀ ਸਹਿਜਾਨੰਦ ਸਰਸਵਤੀ ਨੇ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੀ ਆਵਾਜ਼ ਜਿਹੜੀ ਦੀ ਉਹ ਬੁਲੰਦ ਕੀਤੀ ਸੀਗੀ। ਇਹ ਬੜੀ ਦੇਰ ਤੋਂ ਬਾਅਦ ਹੈ ਜਦੋਂ ਕਿ ਅਜੀਤ ਸਿੰਘ ਹੋਰਾਂ ਦਾ ਜਨਮ ਦਿਨ ਜਿਹੜਾ ਜੀ ਉਹ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਕ ਨਵੇਕਲੇ ਰੂਪ ਦੇ ਵਿੱਚ ਮਨਾ ਰਹੀਆਂ ਨੇ ਕਿ ਪਗੜੀ ਸੰਭਾਲ ਦਿਵਸ ਦੇ ਵਜੋਂ ਮਨਾ ਰਹੀਆਂ ਨੇ ਕਿਉਂਕਿ ਅਜੀਤ ਸਿੰਘ ਹੋਰਾਂ ਨੂੰ ਜਿਨ੍ਹਾਂ ਦਾ ਇਹ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਅਕਸਰ ਉਹਨਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਅਜੀਤ ਸਿੰਘ ਹੋਰਾਂ ਨੇ ਜਲਾਵਤਨੀ ਕੱਟੀ ਔਰ ਬਾਅਦ ਦੇ ਵਿੱਚ ਉਹ ਇੱਥੇ ਵਾਪਸ ਆ ਗਏ। ਡਲਹੌਜ਼ੀ ਦੇ ਵਿੱਚ ਸਨ ਉਹ 15 ਅਗਸਤ 1947 ਨੂੰ ਜਦੋਂ ਮੁਲਕ ਆਜ਼ਾਦ ਹੋਇਆ ਉਹਨਾਂ ਨੂੰ ਜਦੋਂ ਦੱਸਿਆ ਗਿਆ ਕਿ ਮੁਲਕ ਜਿਹੜਾ ਜੀ ਆਜ਼ਾਦ ਹੋ ਗਿਆ ਤਾਂ ਉਸ ਵੇਲੇ ਅਜੀਤ ਸਿੰਘ ਹੋਰਾਂ ਨੇ ਆਪਣੇ ਪ੍ਰਾਣ ਜਿਹੜੇ ਜੀ ਉਹ ਤਿਆਗ ਦਿੱਤੇ। ਮਤਲਬ ਕਿ ਉਹਨਾਂ ਦੀ ਜਿਹੜੀ ਡੈਥ ਸੀਗੀ ਉਹ 15 ਅਗਸਤ 1947 ਨੂੰ ਉਸ ਦਿਨ ਹੋਈ ਜਦੋਂ ਮੁਲਕ ਆਜ਼ਾਦ ਹੋਇਆ ਸੀਗਾ। ਪਰ 15 ਅਗਸਤ ਨੂੰ ਅਜੀਤ ਸਿੰਘ ਹੋਰਾਂ ਨੂੰ ਕਦੀ ਜਿਹੜਾ ਜੀ ਉਹ ਯਾਦ ਨਹੀਂ ਕੀਤਾ ਜਾਂਦਾ। ਬਾਕੀ ਭਾਸ਼ਣ ਤੇ ਬਹੁਤ ਸਾਰਾ ਕੁਛ ਜਿਹੜਾ ਜੀ ਉਹ ਹੁੰਦਾ ਪਰ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਅਣਗੌਲਿਆਂ ਅਕਸਰ ਕੀਤਾ ਜਾਂਦਾ। ਇਹ ਬਹੁਤ ਸਾਰੇ ਵਰ੍ਹਿਆਂ ਤੋਂ ਬਾਅਦ ਹੈ ਕਿ ਅੱਜ ਦੀਆਂ ਜਿਹੜੀਆਂ ਕੁਛ ਅਹਿਮ ਅਖਬਾਰਾਂ ਨੇ ਉਹਨਾਂ ਦੇ ਵਿੱਚ ਬਹੁਤ ਲੰਬੇ ਆਰਟੀਕਲ ਜਿਹੜੇ ਜੀ ਉਹ ਅਜੀਤ ਸਿੰਘ ਹੋਰਾਂ ਦੇ ਜੀਵਨੀ ਦੇ ਉੱਤੇ ਝਾਤ ਪਾਉਂਦੇ ਛਾਪੇ ਗਏ ਆ। ਕਿਸਾਨ ਅੰਦੋਲਨ ਦੇ ਵਜ੍ਹਾ ਕਰਕੇ ਹੀ ਸਹੀ ਅਜੀਤ ਸਿੰਘ ਹੋਰਾਂ ਨੂੰ ਯਾਦ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਜੀ। ਵਾਕਈ ਬਹੁਤ ਦੇਰ ਬਾਅਦ ਇਹ ਚੀਜ਼ਾਂ ਸੁਣ ਰਹੇ ਹਾਂ। ਅੱਗੇ ਕਰਦੇ ਹਾਂ ਗੱਲ ਕਿਸਾਨਾਂ ਦੀ। ਉਹਨਾਂ ਨੇ ਸਰਹੱਦਾਂ ਦੇ ਉੱਤੇ ਗਰਮੀ ਦੇ ਬਚਣ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ। ਦੇਖੋ ਜਿਹੜੀਆਂ ਕੁਝ ਚੀਜ਼ਾਂ ਨੇ ਉਹ ਬੜੀਆਂ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਦੀ ਉਹ ਅਹਿਮ ਹੋ ਰਹੀਆਂ ਨੇ। ਜਿਹੜਾ ਇੱਥੇ ਬਰਨਾਲੇ ਦੇ ਵਿੱਚ ਰੈਲੀ ਹੋਈ ਜੀ, ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਇਕੱਠ ਸੀਗਾ। ਉੱਥੇ ਕਿਸੇ ਜਗ੍ਹਾ ਦੇ ਉੱਤੇ ਭੋਰਾ ਵੀ ਗੰਦ ਜਿਹੜਾ ਜੀ ਉਹ ਰੈਲੀ ਦੇ ਹੋਣ ਤੋਂ ਬਾਅਦ ਨਹੀਂ ਦਿਸਿਆ। ਉੱਥੇ ਜਿਹੜੇ ਕਿਸਾਨ ਸਨ ਦੀ ਜਿਹੜੇ ਕਿਸਾਨ ਵਰਕਰ ਸਨ ਉਹਨਾਂ ਨੇ ਇੱਕ ਤਾਂ ਉੱਥੇ ਜਿਹੜੇ ਭਾਂਡੇ ਪਲਾਸਟਿਕ ਦੇ ਹੁੰਦੇ ਆ ਜੀ ਉਹਨਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ। ਸਟੀਲ ਦੇ ਭਾਂਡੇ ਜਿਹੜੇ ਸੀ ਉਹ ਵਰਤੇ ਗਏ। ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਉੱਥੇ ਆਉਣਾ ਤੇ ਜਿਹੜੇ ਭਾਂਡੇ ਨੇ ਉਹ ਇਹ ਨਾ ਵਰਤੇ ਜਾਣੇ, ਸਟੀਲ ਦੇ ਭਾਂਡੇ ਵਰਤੇ ਜਾਣੇ, ਇਹ এনवायरमेंट ਦੇ ਵਾਸਤੇ ਬਹੁਤ ਵੱਡਾ ਸੁਨੇਹਾ ਜਿਹੜਾ ਉਹ ਕਿਸਾਨਾਂ ਨੇ ਦਿੱਤਾ। ਅਕਸਰ ਇੱਥੇ ਰੈਲੀਆਂ ਹੁੰਦੀਆਂ ਨੇ, ਉਹਨਾਂ ਚੋਣਾਂ ਦਾ ਵਰ੍ਹਾ ਸ਼ੁਰੂ ਹੋ ਗਿਆ, ਫਿਰ ਰੈਲੀਆਂ ਥਾਂ ਦੇ ਉੱਤੇ ਹੋਣੀਆਂ ਨੇ। ਕਿਸਾਨਾਂ ਨੇ ਇਹ ਮੈਸੇਜ ਵੀ ਜਿਹੜਾ ਜੀ ਉਹ ਦਿੱਤਾ ਕਿ এনवायरमेंट ਨੂੰ ਸੁਥਰਾ ਰੱਖਣ ਦੇ ਵਾਸਤੇ ਉਹਨਾਂ ਨੇ ਇਹ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਨਹੀਂ ਕੀਤੀ। ਦੂਸਰਾ ਜਿਹੜੇ ਵਰਕਰ ਸਨ ਜੀ ਉਹਨਾਂ ਨੇ ਸਫਾਈ ਆਪ ਕੀਤੀ ਔਰ ਕੁਛ ਘੰਟਿਆਂ ਦੇ ਵਿੱਚ ਇਸ ਰੈਲੀ ਤੋਂ ਬਾਅਦ ਸਾਰੀ ਜਗ੍ਹਾ ਜਿਹੜੀ ਜੀ ਉਹ ਸਾਫ਼ ਸੁਥਰੀ ਸੀ, ਕਿਤੇ ਕੋਈ ਗੰਦ ਪਿਆ ਹੋਇਆ ਨਹੀਂ ਸੀ ਦਿਖ ਰਿਹਾ। ਦੂਜਾ ਟਿਕਰੀ ਜਿਹੜਾ ਸਰਹੱਦ ਹੈ ਉਹਦੇ ਉੱਤੇ ਜਿਹੜੀਆਂ ਉਹ ਥਾਵਾਂ ਜਿਹੜੀਆਂ ਉੱਚੀਆਂ ਨੀਵੀਆਂ ਨੇ ਉਹਨਾਂ ਨੂੰ ਪੱਧਰ ਕਰਕੇ ਉਸ ਜਗ੍ਹਾ ਦੇ ਉੱਤੇ ਫੁੱਲ ਬੂਟੇ ਜਿਹੜੇ ਆ ਉਹ ਕਿਸਾਨਾਂ ਦੇ ਵੱਲੋਂ ਲਗਾਏ ਜਾ ਰਹੇ ਆ।
ਬਹੁਤੇ ਜਿਹੜੇ ਜੀ ਗਮਲਿਆਂ ਦੇ ਵਿੱਚ ਲੱਗਣ ਵਾਲੇ ਇਹ ਬੂਟੇ ਨੇ ਔਰ ਇਸ ਪੂਰੇ ਏਰੀਏ ਨੂੰ ਸ਼ਿੰਗਾਰ ਕੇ ਜਿਹੜਾ ਜੀ ਉਹ ਰੱਖ ਦਿੱਤਾ ਕਿਸਾਨਾਂ ਨੇ, ਕਿਉਂਕਿ ਜਿਹੜੀ ਗਰਮੀ ਦੀ ਆਮਦ ਹੈ ਉਹ ਸਟਾਰਟ ਹੋ ਗਈ ਆ ਔਰ ਦਿੱਲੀ ਦੇ ਵਿੱਚ ਦਿੱਲੀ ਦੇ ਨੇੜੇ ਤੇੜੇ ਜਿਹੜਾ ਤਾਪਮਾਨ ਹੈ ਉਹ ਜ਼ਿਆਦਾ ਅਪ ਹੋ ਜਾਂਦਾ, ਛੇਤੀ ਅਪ ਹੋ ਜਾਂਦਾ। ਪੰਜਾਬ ਦੇ ਨਾਲ ਉਹਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਵਿੱਚ ਅਜੇ ਵੀ ਰਾਤ ਦਾ ਜਿਹੜਾ ਤਾਪਮਾਨ ਹੈ ਉਹ ਕਾਫੀ ਘੱਟ ਹੈ, ਮਤਲਬ ਕਿ ਅਜੇ ਪੱਖੇ ਤੱਕ ਵੀ ਜਿਹੜੇ ਉਹ ਨਹੀਂ ਚੱਲੇ। ਇੱਥੇ ਹੁਣ ਜਿਹੜੀਆਂ ਗਾਜੀਪੁਰ ਸਰਹੱਦ ਹੈ, ਟਿਕਰੀ ਸਰਹੱਦ ਹੈ ਜਾਂ ਸਿੰਘੂ ਬਾਰਡਰ ਹੈ, ਇੱਥੇ ਜਿਹੜਾ ਜੀ ਗਰਮੀ ਦੇ ਪ੍ਰਬੰਧ ਹੁਣ ਕਿਸਾਨਾਂ ਨੇ ਕਰਨੇ ਸ਼ੁਰੂ ਜਿਹੜੇ ਜੀ ਉਹ ਕਰ ਦਿੱਤੇ ਨੇ। ਇਹਨਾਂ ਨੇ ਵੱਡੇ ਜਿਹੜੇ ਕੂਲਰ ਨੇ ਉਹ ਲਿਆਉਣੇ ਸ਼ੁਰੂ ਕਰਤੇ ਨੇ, ਜਿਹੜੇ ਸ਼ੈੱਡ ਛੱਤੇ ਹੋਏ ਨੇ ਉਹਨਾਂ ਦੇ ਵਿੱਚ। ਜਿਹੜੀ ਸਿੰਘੂ ਦੀ ਮੁੱਖ ਸਟੇਜ ਦੇ ਕੋਲੇ 4 ਵੱਡੇ ਕੂਲਰ ਜਿਹੜੇ ਆ ਉਹ ਲਾ ਦਿੱਤੇ ਗਏ ਆ। ਕਿਸਾਨਾਂ ਦੇ ਵੱਲੋਂ ਟਰਾਲੀਆਂ ਦੇ ਵਿੱਚ ਵੀ ਕੂਲਰ ਤੇ ਪੱਖੇ ਜਿਹੜੇ ਆ ਉਹ ਲਗਾਏ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹੜਾ ਦੇਸੀ ਜੁਗਾੜ ਹੈ ਉਹ ਕੀਤਾ ਜਾ ਰਿਹਾ ਜੀ। ਦੇਸੀ ਜੁਗਾੜ ਜਿਹੜਾ ਹੈ ਉਹ ਜਿਹੜੀਆਂ ਕਾਈ ਦੀਆਂ ਤੇ ਪਰਾਲੀ ਦੀਆਂ ਜਿਹੜੀਆਂ ਝੌਂਪੜੀਆਂ ਨੇ, ਝੁੱਗੀਆਂ ਨੇ, ਉਹ ਬਣਾਈਆਂ ਜਾ ਰਹੀਆਂ ਨੇ, ਕਿਉਂਕਿ ਇਹ ਜਿਹੜੇ ਕਾਈ ਆ ਜਾਂ ਜਿਹੜੀ ਪਰਾਲੀ ਆ ਉਹ ਗਰਮੀ ਤੋਂ ਤੇ ਠੰਡ ਤੋਂ ਜਿਹੜਾ ਜੀ ਉਹ ਰੋਕਦੀ ਆ। ਪਹਿਲਾਂ ਪਰਾਲੀ ਜਿਹੜੀ ਸੀਗੀ ਉਹ ਹੇਠਾਂ ਵਿਛਾਈ ਸੀਗੀ, ਹੁਣ ਹੋਰ ਜਿਹੜੀ ਜੀ ਉਹ ਪਰਾਲੀ ਲਿਆ ਕੇ ਇਹਦੇ ਛੱਪਰ ਪਾਏ ਜਾ ਰਹੇ ਨੇ ਔਰ ਰਵਾਇਤੀ ਤਰੀਕੇ ਦੇ ਨਾਲ ਗਰਮੀ ਤੋਂ ਬਚਣ ਦੇ ਵਾਸਤੇ ਦਿੱਲੀ ਦੀਆਂ ਤਪਦੀਆਂ ਜਿਹੜੀਆਂ ਸੜਕਾਂ ਨੇ ਉਹਦੇ ਉੱਤੇ ਇਹ ਤਜਰਬੇ ਕਿਸਾਨਾਂ ਦੇ ਵੱਲੋਂ ਜਿਹੜੇ ਉਹ ਕੀਤੇ ਜਾ ਰਹੇ ਨੇ, ਕਿਉਂਕਿ ਪਤਾ ਕਿਸਾਨਾਂ ਨੂੰ ਵੀ ਹੈ ਕਿ ਇਹ ਸੰਘਰਸ਼ ਜਿਹੜਾ ਜੀ ਉਹ ਲੰਬਾ ਹੁੰਦਾ ਦਿਸਦਾ। ਜੇ ਗੱਲ ਕੀਤੀ ਜਾਵੇ ਤਾਂ ਅੱਜ 1 ਮਹੀਨੇ ਤੋਂ ਉੱਪਰ ਹੋ ਗਿਆ ਕਿਸਾਨਾਂ ਦੇ ਨਾਲ ਗੱਲਬਾਤ ਟੁੱਟੀ ਨੂੰ। 22 ਜਨਵਰੀ ਨੂੰ ਲਾਸਟ ਗੱਲਬਾਤ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਹੋਈ ਸੀਗੀ ਸਰਕਾਰ ਦੀ, ਤੇ ਉਦੋਂ ਕਿਸਾਨਾਂ ਨੂੰ ਇਹ ਕਹਿ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ ਕਿ ਜਾਓ ਤੁਸੀਂ ਆਪਣੇ ਤਰੀਕੇ ਨਾਲ 26 ਜਨਵਰੀ ਦੀ ਤਿਆਰੀ ਕਰੋ, ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜੀ ਉਹ 26 ਜਨਵਰੀ ਦੀ ਤਿਆਰੀ ਕਰਦੇ ਹਾਂ। ਤਾਂ ਉਦੋਂ ਬਾਅਦ ਜਿਹੜੀ ਜੀ ਗੱਲਬਾਤ ਦੇ ਵਿਚਾਲੇ ਆ ਗਈ ਖੜੋਤ ਔਰ ਹੁਣ ਜਿਹੜਾ ਜੀ 1 ਮਹੀਨੇ ਤੋਂ ਉੱਪਰ ਬੀਤ ਚੁੱਕਿਆ ਹੋਇਆ। ਇਹ ਡੈਡਲੌਕ ਜਿਹੜਾ ਜੀ ਉਹ ਅਜੇ ਨਹੀਂ ਟੁੱਟ ਰਿਹਾ। ਜਿੱਦਾਂ ਦੇ ਬਿਆਨ ਆ ਰਹੇ ਆ ਉਹਦੇ ਤੋਂ ਇਹ ਡੈਡਲੌਕ ਟੁੱਟਣ ਦੇ ਆਸਾਰ ਉਹ ਵੀ ਜਿਹੜਾ ਜੀ ਉਹ ਘੱਟ ਨਜ਼ਰ ਆ ਰਹੇ ਆ, ਜਿਹਨੂੰ ਵੇਖਦਿਆਂ ਹੋਇਆ ਕਿਸਾਨਾਂ ਦੇ ਵੱਲੋਂ ਗਰਮੀਆਂ ਦੇ ਸੀਜ਼ਨ ਦੀਆਂ ਜਿਹੜੀਆਂ ਜੀ ਇਹ ਤਿਆਰੀਆਂ ਹੁਣ ਆਰੰਭੀਆਂ ਗਈਆਂ ਨੇ। ਇਹਦੇ ਵਿੱਚੋਂ ਵੀ ਕਈ ਕਿਸਮ ਦੇ ਨਵੇਂ ਤਜਰਬੇ ਜਿਹੜੇ ਨੇ ਇਹ ਹਿੰਮਤੀ ਲੋਕ ਕਰਨਗੇ। ਲੱਗਦਾ ਹੈ ਕਿ ਜੇ ਮੁੱਕ ਵੀ ਗਿਆ ਸਾਰਾ ਕੁਝ ਛੇਤੀ ਨਹੀਂ ਆਉਂਦੇ। ਤਾਂ ਅੱਗੇ ਗੱਲ ਕਰਦੇ ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ। ਉਹਨਾਂ ਨੇ ਹਰਸ਼ਵਰਧਨ ਤੋਂ ਜੋ ਰਾਮਦੇਵ ਨੇ ਇੱਕ ਦਵਾਈ ਬਣਾਈ ਆ ਉਸ ਦੇ ਬਾਰੇ ਪੁੱਛਗਿੱਛ ਕੀਤੀ। ਕਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨੇ ਜਿਹੜਾ ਆਪਣੇ ਲਾਲਾ ਰਾਮਦੇਵ ਦਾ ਪਤੰਜਲੀ ਉਤਪਾਦ ਆ ਉਹਦੀ ਕੋਰੋਨਲ ਦੀ ਜਿਹੜੀ ਆ ਉਹਨੂੰ ਤਸਦੀਕ ਕਰਨ ਦੇ ਵਾਸਤੇ ਕੇਂਦਰੀ ਸਿਹਤ ਮੰਤਰੀ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਉਹਨੂੰ ਉਹਦੇ ਤੋਂ ਉਸ ਜਿਹੜਾ ਇਹ ਬਣਾਈ ਗਈ ਦਵਾਈ ਆ ਉਹਦੀ ਤਸਦੀਕ ਕਰਨ ਦੇ ਬਾਰੇ ਸਪਸ਼ਟੀਕਰਨ ਮੰਗਿਆ। ਪਤੰਜਲੀ ਨੇ ਕੋਰੋਨਲ ਲਾਂਚ ਕਰਨ ਮੌਕੇ ਇਹ ਦਾਅਵਾ ਕੀਤਾ ਸੀਗਾ ਕਿ ਇਹ COVID-19 ਦੇ ਇਲਾਜ ਦੇ ਵਿੱਚ ਕਾਰਗਰ ਹੈ। ਹਾਲਾਂਕਿ ਜਿਹੜੀ WHO ਹੈ ਉਹਨੇ ਪਤੰਜਲੀ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਸੀਗਾ ਔਰ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨੇ ਇਹ ਕਿਹਾ ਕਿ ਭਾਰਤੀ ਮੈਡੀਕਲ ਕੌਂਸਲ ਦੇ ਵੱਲੋਂ ਜਾਰੀ ਕੀਤੇ ਗਏ ਕੋਡ ਜਿਹੜੇ ਆ ਉਹਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹੈ। ਇਹਦੇ ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦਾ। ਉਹਨਾਂ ਨੇ ਇਹ ਕਿਹਾ ਕਿ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਆ ਕਿ ਸਿਹਤ ਮੰਤਰੀ ਜਿਹੜੇ ਕਿ ਖੁਦ ਆਧੁਨਿਕ ਮੈਡੀਸਨ ਦੇ ਡਾਕਟਰ ਨੇ ਔਰ ਦਵਾਈ ਦਾ ਉਹ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਕਿਹਾ ਕਿ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਦੇ ਵਿੱਚ ਜਿਹੜੀਆਂ ਅਵਿਗਿਆਨਕ ਦਵਾਈ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕਰਨਾ ਤੋਂ ਮਗਰੋਂ ਇਸ ਦਵਾਈ ਨੂੰ WHO ਨੇ ਰੱਦ ਕਰ ਦਿੱਤਾ ਸੀਗਾ। ਪੂਰੇ ਦੇਸ਼ ਦਾ ਅਪਮਾਨ ਹੈ ਤੇ ਮੂੰਹ ਤੇ ਚਪੇੜ ਹੈ। ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨੇ ਜਿਹੜਾ ਜੀ ਲਾਲਾ ਰਾਮਦੇਵ ਦੀ ਆਯੁਰਵੈਦਿਕ ਫਰਮ ਜਿਹੜੀ ਪਤੰਜਲੀ ਆ ਉਹਦੇ ਵੱਲੋਂ ਵਿਉਂਤੇ ਸਮਾਗਮ ਦੇ ਵਿੱਚ ਹਾਜ਼ਰੀ ਲਈ ਸਿਹਤ ਮੰਤਰੀ ਦੀ ਡਾਕਟਰ ਤੇ ਦੇਸ਼ ਦੇ ਸਿਹਤ ਮੰਤਰੀ ਦੇ ਵਜੋਂ ਨੈਤਿਕਤਾ ਦੇ ਉੱਤੇ ਵੀ ਜਿਹੜੇ ਜੀ ਉਹ ਸਵਾਲ ਉਠਾਏ ਨੇ। ਐਸੋਸੀਏਸ਼ਨ ਨੇ ਕੌਮੀ ਮੈਡੀਕਲ ਕਮਿਸ਼ਨ ਜਿਹੜਾ ਕਿ ਪਹਿਲਾਂ ਭਾਰਤੀ ਮੈਡੀਕਲ ਕੌਂਸਲ ਸੀਗਾ ਉਹਦੇ ਤਹਿਤ ਇੱਕ ਕਲਾਸ ਦਾ ਵੀ ਜ਼ਿਕਰ ਕੀਤਾ ਕਿ ਜੇ ਇੱਕ ਡਾਕਟਰ ਨੂੰ ਕਿਸੇ ਦਵਾਈ ਦਾ ਪ੍ਰਚਾਰ ਕਰਨ ਤੋਂ ਜਿਹੜਾ ਉਹ ਰੋਕਦੀ ਹੈ
ਕੋਰੋਨਲ ਟੈਬਲੇਟ ਲਾਂਚ ਕਰਨ ਦੇ ਵੇਲੇ 19 ਫਰਵਰੀ ਨੂੰ ਰੱਖੇ ਇੱਕ ਸਮਾਗਮ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਤੇ ਕੇਂਦਰੀ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਨਿਤਿਨ ਗਡਕਰੀ ਹੋਰੀ ਜਿਹੜਾ ਜੀ ਉਹ ਮੌਜੂਦ ਸਨ। ਸਵਾਲ ਜਿਹੜਾ ਜੀ ਵੱਡਾ ਇਹੀ ਆ ਕਿ ਜਦੋਂ ਇਸ ਵੇਲੇ ਵਿਸ਼ਵ ਇਸ ਕਰੋਨਾ ਦੀ ਜਿਹੜਾ ਟੀਕਾ ਕਰਨਾ ਹੈ, ਜਿਹੜੀ ਮੈਡੀਸਨ ਜਿਹੜੀ ਆਈ ਆ, ਵੈਕਸੀਨ ਜਿਹੜਾ ਆਇਆ, ਉਹਨੂੰ ਲੈ ਕੇ ਜਿਹੜੀਆਂ ਕਿ ਕਈ ਪ੍ਰਕਿਰਿਆਵਾਂ ਦੇ ਵਿੱਚੋਂ ਦੀ ਹੋ ਕੇ ਜਿਹੜਾ ਜੀ ਉਹ ਬਣਿਆ, ਉਹਦੇ ਉੱਤੇ ਲੋਕਾਂ ਨੂੰ ਡਾਊਟ ਹੈ। ਤੇ ਜਿਹਦੀ ਪ੍ਰਕਿਰਿਆ ਕੋਈ ਜਿਹਦੇ ਵਿੱਚੋਂ ਲੰਘਿਆ ਹੀ ਨਹੀਂ ਤੇ ਉਹ ਆਪੂ ਜਿਹੜਾ ਜੀ ਉਹ ਬਣਾ ਕੇ ਬਹਿ ਗਿਆ, ਉਹਨੂੰ ਏਡੇ ਵੱਡੇ ਮਿਨਿਸਟਰ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਫੜ ਕੇ ਲਾਂਚ ਕਿਵੇਂ ਕਰਦੇ? ਸਾਰਾ ਕੁਝ ਹੀ ਹੋ ਜਾਂਦਾ ਜੀ ਇੱਥੇ। ਅੱਗੇ ਗੱਲ ਕਰਦੇ ਹਾਂ, ਆਸਟ੍ਰੇਲੀਆ ਦੀ ਗਵਰਨਮੈਂਟ ਤੇ ਫੇਸਬੁੱਕ ਆਮੋ ਸਾਹਮਣੇ ਆ ਕਿ ਇਸ ਤੋਂ ਬਾਅਦ ਬਾਕੀ ਦੇਸ਼ਾਂ ਤੇ ਵੀ ਕੋਈ ਅਸਰ ਪਾਊਗਾ? ਦੇਖੋ, ਇਹ ਮਸਲਾ ਕਾਫੀ ਵੱਡਾ ਜਿਹੜਾ ਜੀ ਉਹ ਬਣਦਾ ਤੁਰਿਆ ਜਾ ਰਿਹਾ। ਕਿੱਡਾ ਵੱਡਾ ਬਣ ਜਾਊਗਾ ਇਹ ਆਉਂਦਾ ਸਮਾਂ ਜਿਹੜਾ ਜੀ ਉਹ ਦੱਸੂਗਾ, ਕਿਉਂਕਿ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਜ਼ਿੰਦਗੀ ਦਾ ਇੱਕ ਪਾਰਟ ਤਾਂ ਲੋਕਾਂ ਦੇ ਬਣ ਗਈਆਂ ਨਾ, ਚਾਹੇ ਉਹ ਵਟਸਐਪ ਹੈ, ਚਾਹੇ ਫੇਸਬੁੱਕ ਹੈ। ਜਿਵੇਂ ਕੋਈ ਕਹਿੰਦਾ ਕਿ ਮੈਨੂੰ ਵਟਸਐਪ ਕਰਦੀ, ਇਹ ਨਵੇਂ ਲਫ਼ਜ਼ ਨੇ, ਜਾਂ ਫੇਸਬੁੱਕ 'ਤੇ ਮੈਸੇਜ ਛੱਡਦੀ, ਮੈਂ ਤੈਨੂੰ ਅਨਫਰੈਂਡ ਕਰ ਦੂੰ ਜਾਂ ਮੈਂ ਤੈਨੂੰ ਬਲੌਕ ਕਰ ਦੂੰ, ਉਹ ਤੂੰ ਮੇਰੇ ਜਵਾਬ ਨਹੀਂ ਦਿੱਤਾ ਫੇਸਬੁੱਕ ਦੇ 'ਤੇ ਪੋਸਟ ਦੇ। ਇਹ ਨਵੇਂ ਲਫ਼ਜ਼ ਨੇ ਜਿਹੜੇ ਆਏ ਨੇ, ਜਿਹੜੇ ਕਿ ਇਹ ਸਿੱਧ ਕਰਦੇ ਆ ਕਿ ਲੋਕਾਂ ਦਾ ਕਿੰਨਾ ਵੱਡਾ ਜਿਹੜਾ ਜੀ ਇਹਦੇ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਦਖਲ ਹੋ ਗਿਆ। ਫੇਸਬੁੱਕ ਨੇ ਆਸਟ੍ਰੇਲੀਆ ਦੇ ਵਿੱਚ ਨਿਊਜ਼ ਸਰਵਿਸ ਤੇ ਐਮਰਜੈਂਸੀ ਪੋਸਟ ਜਿਹੜੀ ਆ ਜੀ ਉਹ ਬੰਦ ਕੀਤੀ ਆ। ਉੱਥੋਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਹੁਣ ਫੇਸਬੁੱਕ ਫੀਡ ਦੇ ਉੱਤੇ ਨਿਊਜ਼ ਪੋਸਟ ਨਹੀਂ ਦਿਸੂਗੀ, ਨਾ ਹੀ ਨਿਊਜ਼ ਵੈਬਸਾਈਟ ਫੇਸਬੁੱਕ ਦੇ ਉੱਤੇ ਨਿਊਜ਼ ਕੰਟੈਂਟ ਪੋਸਟ ਜਿਹੜਾ ਜੀ ਉਹ ਕਰ ਸਕਦੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਕਾਟ ਮੈਰਿਸਨ, ਉਹਨਾਂ ਨੇ ਇਹਦੇ ਉੱਤੇ ਉਧਰ ਜਿਹੜਾ ਜੀ ਉਹ ਦਿੱਤਾ। ਉਹਨਾਂ ਨੇ ਇਸ ਮੁੱਦੇ ਦੇ ਉੱਤੇ ਭਾਰਤ, ਕੈਨੇਡਾ, ਫਰਾਂਸ, ਬ੍ਰਿਟਨ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਹੈ। ਫੇਸਬੁੱਕ ਤੋਂ ਇਲਾਵਾ ਗੂਗਲ ਨੇ ਵੀ ਪਿਛਲੇ ਮਹੀਨੇ ਕਿਹਾ ਸੀਗਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਆਪਣਾ ਸਰਚ ਇੰਜਨ ਬੰਦ ਕਰ ਸਕਦਾ ਹੈ। ਆਸਟ੍ਰੇਲੀਆ ਨੂੰ ਦੁਨੀਆ ਦੀਆਂ 2 ਵੱਡੀਆਂ ਟੇਕ ਕੰਪਨੀਆਂ ਦੀ ਨਾਰਾਜ਼ਗੀ ਦੀ ਵਜ੍ਹਾ ਜਿਹੜੀ ਜੀ ਉਹ ਕੀ ਹੈ, ਇਹਦਾ ਅਸਰ ਜਿਹੜਾ ਉਹ ਕੀ ਹੋਊਗਾ, ਕਿੱਥੇ ਕਿੱਥੇ ਜਿਹੜਾ ਜੀ ਉਹ ਪੈ ਸਕਦਾ। ਮਸਲਾ ਜਿਹੜਾ ਉਹ ਕੀ ਆ ਕਿ ਫੇਸਬੁੱਕ ਤੇ ਗੂਗਲ ਦੇ ਉੱਤੇ ਨਿਊਜ਼ ਕੰਟੈਂਟ ਜਿਹੜਾ ਦਿਖਾਇਆ ਜਾਂਦਾ, ਇਹ ਉਹੀ ਨਿਊਜ਼ ਕੰਟੈਂਟ ਹੁੰਦਾ ਜਿਹੜਾ ਕਿ ਨਿਊਜ਼ ਵੈਬਸਾਈਟ ਬਣਾਉਂਦੀ ਹੈ, ਪਰ ਇਹਦੇ ਤੋਂ ਕਮਾਈ ਹੁੰਦੀ ਆ ਫੇਸਬੁੱਕ ਤੇ ਗੂਗਲ ਨੂੰ। ਇਹਦੇ ਵਾਸਤੇ ਆਸਟ੍ਰੇਲੀਆ ਦੀ ਸਰਕਾਰ ਇੱਕ ਬਿੱਲ ਜਿਹੜਾ ਜੀ ਉਹ ਲੈ ਕੇ ਆਈ। ਇਸ ਬਿੱਲ ਦੇ ਵਿੱਚ ਇਹ ਆ, ਕਿਉਂਕਿ ਫੇਸਬੁੱਕ ਤੇ ਗੂਗਲ ਵਰਗੀਆਂ ਜਿਹੜੀਆਂ ਕੰਪਨੀਆਂ ਨੂੰ ਨਿਊਜ਼ ਕੰਟੈਂਟ ਤੋਂ ਮੋਟੀ ਕਮਾਈ ਹੁੰਦੀ ਹੈ, ਇਹਦੇ ਵਾਸਤੇ ਉਹ ਆਪਣੀ ਕਮਾਈ ਦਾ ਇੱਕ ਹਿੱਸਾ ਇਹ ਨਿਊਜ਼ ਪਬਲਿਸ਼ਰ ਦੇ ਨਾਲ ਸਾਂਝਾ ਕਰੇ। ਹਾਲਾਂਕਿ ਕਾਨੂੰਨ ਦੇ ਵਿੱਚ ਇਹ ਸਾਫ਼ ਨਹੀਂ ਹੈ ਕਿ ਟੇਕ ਕੰਪਨੀਆਂ ਨੂੰ ਕਿੰਨਾ ਹਿੱਸਾ ਜਿਹੜਾ ਜੀ ਉਹ ਸਾਂਝਾ ਕਰਨਾ ਹੋਊਗਾ। ਇਹ ਬਿੱਲ ਆਸਟ੍ਰੇਲੀਆਈ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਪਾਸ ਹੋ ਗਿਆ। ਹੁਣ ਸੈਨੇਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਊਗਾ। ਇਹਨੂੰ ਲੈ ਕੇ ਆਸਟ੍ਰੇਲੀਆਈ ਜਿਹੜੇ ਸੰਸਦ ਨੇ ਉਹ ਇਕਜੁੱਟ ਨੇ, ਔਰ ਸੈਨੇਟ ਦੇ ਵਿੱਚ ਇਹਨੂੰ ਪਾਸ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਊਗੀ। ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਊਗਾ। ਆਸਟ੍ਰੇਲੀਆ ਦੇ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ 1.5 ਸਾਲ ਤੱਕ ਜਾਂਚ ਤੋਂ ਬਾਅਦ ਇਹ ਪਤਾ ਜਿਹੜਾ ਲਾਇਆ ਕਿ ਆਸਟ੍ਰੇਲੀਆਈ ਮੀਡੀਆ ਦੇ ਵਿੱਚ ਡਿਜੀਟਲ ਜਿਹੜੇ ਇਸ਼ਤਿਹਾਰ ਨੇ ਉਹਦੇ ਉੱਤੇ ਖਰਚ ਕੀਤੇ ਹਰ 100 ਆਸਟ੍ਰੇਲੀਆਈ ਡਾਲਰ ਦੇ ਵਿੱਚੋਂ $53 ਗੂਗਲ ਤੇ $28 ਜਿਹੜੀ ਆ ਉਹ ਫੇਸਬੁੱਕ ਨੂੰ ਮਿਲ ਰਿਹਾ। ਇਸ ਤੋਂ ਬਾਅਦ ਸਰਕਾਰ ਨੇ ਇਹ ਨਵਾਂ ਬਿੱਲ ਜਿਹੜਾ ਉਹ ਲਿਆਂਦਾ। ਫੇਸਬੁੱਕ ਜਿਹੜੀ ਕੰਪਨੀ ਆ ਉਹ ਇਹ ਕਹਿੰਦੀ ਆ ਕਿ ਆਸਟ੍ਰੇਲੀਆਈ ਸਰਕਾਰ ਦੇ ਫੈਸਲੇ ਨੇ ਉਹਦੇ ਲਈ ਬਹੁਤ ਮੁਸ਼ਕਲ ਰਾਹ ਚੁਣਨ ਦੇ ਵਾਸਤੇ ਮਜਬੂਰ ਕੀਤਾ। ਫੇਸਬੁੱਕ ਕਹਿੰਦਾ ਕਿ ਸਾਡੇ ਕੋਲੇ 2 ਆਪਸ਼ਨ ਨੇ। ਪਹਿਲਾ ਇਹ ਕਿ ਅਸੀਂ ਕਾਨੂੰਨ ਦਾ ਪਾਲਣ ਕਰੀਏ, ਦੂਜਾ ਇਹ ਕਿ ਆਸਟ੍ਰੇਲੀਆ ਦੇ ਵਿੱਚ ਅਸੀਂ ਨਿਊਜ਼ ਕੰਟੈਂਟ ਦੇ ਇਸਤੇਮਾਲ ਨੂੰ ਬੰਦ ਕਰ ਦਈਏ। ਉਹ ਕਹਿੰਦੇ ਕਿ ਅਸੀਂ ਦੂਸਰਾ ਆਪਸ਼ਨ ਜਿਹੜਾ ਉਹ ਚੁਣ ਰਹੇ ਹਾਂ। ਗੂਗਲ ਕੰਪਨੀ ਨੇ ਸ਼ੁਰੂ ਦੇ ਵਿੱਚ ਇਹ ਕਿਹਾ ਸੀਗਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਆਪਣੀ ਸਰਚ ਇੰਜਨ ਦੀ ਸਰਵਿਸਿਸ ਬੰਦ ਜਿਹੜੀ ਹੈ ਜੀ ਉਹ ਕਰ ਸਕਦੀ ਹੈ, ਪਰ ਬਾਅਦ ਦੇ ਵਿੱਚ ਉਹਨੇ ਆਸਟ੍ਰੇਲੀਆ ਦੇ ਨਿਊਜ਼ ਪਬਲਿਸ਼ਰ ਦੇ ਨਾਲ ਸਮਝੌਤੇ ਕਰਨੇ ਜਿਹੜੇ ਉਹ ਸ਼ੁਰੂ ਕਰਤੇ। ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਗੂਗਲ 50 ਤੋਂ ਜ਼ਿਆਦਾ ਨਿਊਜ਼ ਪਬਲਿਸ਼ਰ ਦੇ ਨਾਲ ਸਮਝੌਤੇ ਜਿਹੜਾ ਜੀ ਉਹ ਕਰ ਚੁੱਕਿਆ ਹੋਇਆ। ਜਿਹੜੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਉਹ ਕਹਿੰਦੇ ਆ ਕਿ ਫੇਸਬੁੱਕ ਦਾ ਇਹ ਸਟੈਪ ਜਿਹੜਾ ਨਿਊਜ਼ ਕੰਟੈਂਟ ਬੰਦ ਕਰਨ ਦਾ, ਇਹ ਸਾਬਤ ਕਰਦਾ ਕਿ ਵੱਡੀਆਂ ਕੰਪਨੀਆਂ ਇਹ ਸੋਚਦੀਆਂ ਨੇ ਕਿ ਉਹ ਸਰਕਾਰਾਂ ਤੋਂ ਵੱਡੀਆਂ ਹੋ ਗਈਆਂ ਨੇ ਤੇ ਉਹਨਾਂ ਦੇ ਉੱਤੇ ਕੋਈ ਨਿਯਮ ਜਿਹੜੇ ਜੀ ਉਹ ਲਾਗੂ ਨਹੀਂ ਹੁੰਦੇ, ਔਰ ਇਹਦਾ ਅਸਰ ਜਿਹੜਾ ਜੀ ਉਹ ਬਾਕੀ ਥਾਵਾਂ ਦੇ ਉੱਤੇ ਕੀ ਪਊਗਾ, ਇਹ ਅਜੇ ਵੱਡੇ ਸਵਾਲ ਨੇ। ਇਹਦਾ ਅਸਰ ਕੀ ਕੈਨੇਡਾ ਦੇ ਉੱਤੇ ਕੋਈ ਪੈ ਸਕਦਾ, ਭਾਰਤ ਦੇ ਉੱਤੇ ਪਊਗਾ ਆਉਂਦੇ ਸਮੇਂ ਦੇ ਦੌਰਾਨ, ਬ੍ਰਿਟਨ ਦੇ ਉੱਤੇ ਜਿਹੜਾ ਜੀ ਪਊਗਾ। ਮਤਲਬ ਕਿ ਉਹ ਆਸਟ੍ਰੇਲੀਆ ਦੀ ਸਰਕਾਰ ਵਾਂਗੂ ਇਸ ਤਰੀਕੇ ਦੇ ਨਾਲ ਚੱਲਣਗੇ, ਕਿਉਂਕਿ ਇਸ ਸਾਰੇ ਨੂੰ ਜਿਹੜਾ ਜੀ ਉਹ ਸਮਝਣ ਦੀ ਜਿਹੜੀ ਉਹ ਲੋੜ ਹੈ ਕਿ ਇਹ ਹੈ ਕਿ ਨਿਊਜ਼ ਜਿਹੜਾ ਜੀ ਉਹ ਬਣਾ ਕੋਈ ਰਿਹਾ, ਫੇਸਬੁੱਕ ਦੇ ਉੱਤੇ ਤੇ ਗੂਗਲ ਦੇ ਉੱਤੇ ਪੈਂਦੀ ਹੈ,
ਉਹਦੇ ਤੋਂ ਕਮਾਈ ਜਿਹੜੀਆਂ ਹਿੱਟ ਵੱਜਦੀਆਂ ਨੇ ਉਹਦੇ ਤੋਂ ਉਹ ਕਰਦੀ ਹੈ। ਜੇ ਦੇਖਿਆ ਜਾਵੇ ਤਾਂ ਲੌਜੀਕਲੀ ਜਿਹੜਾ ਜੀ ਮੰਨ ਲਓ ਪੰਜਾਬੀ ਰੇਡੀਓ USA ਦਾ ਜਿਹੜਾ ਜੀ ਉਹ ਕੰਟੈਂਟ ਹੈ ਕੋਈ ਜਿਹੜਾ ਉਹਨੂੰ ਪ੍ਰੋਡਿਊਸ ਕਰਦਾ, ਉਹਨੂੰ ਉਹ ਬਣਾਉਂਦਾ, ਉਹਦੇ ਉੱਤੇ ਮਿਹਨਤ, ਉਹਦੇ ਉੱਤੇ ਪੈਸੇ ਉਹ ਖਰਚਦਾ। ਕੋਈ ਕੱਲ੍ਹ ਨੂੰ ਜਿਹੜਾ ਇਹ ਕਵੇ ਕਿ ਉਹਨੂੰ ਕੰਟੈਂਟ ਨੂੰ ਚੁੱਕ ਕੇ ਉਹ ਆਪਣੇ ਤੌਰ ਦੇ ਉੱਤੇ ਵੇਚਣਗੇ ਤੇ ਉਹਨੂੰ ਉਸ ਪਲੇਟਫਾਰਮ ਨੂੰ ਕੁਝ ਨਹੀਂ ਦੇਣਗੇ ਜਿਹਨੇ ਇਹ ਪ੍ਰੋਡਿਊਸ ਕੀਤਾ, ਜਿਹਨੇ ਇਹ ਬਣਾਇਆ। ਤੇ ਲੌਜੀਕਲੀ ਦੇਖਿਆ ਜਾਵੇ ਤਾਂ ਇਹ ਬਿਲਕੁਲ ਵੀ ਜਿਹੜਾ ਜੀ ਉਹ ਸਹੀ ਨਹੀਂਗਾ। ਪਰ ਕਿਉਂਕਿ ਇਹਨਾਂ ਦੀ ਮਨੋਪਲੀ ਇੰਨੀ ਕੁ ਹੋ ਚੁੱਕੀ ਹੋਈ ਆ ਕਿ ਉਹ ਇਹ ਸਮਝਦੇ ਆ ਕਿ ਅਸੀਂ ਜੋ ਕਰਾਂਗੇ ਉਹ ਠੀਕ ਹੋਊਗਾ। ਜੀ ਮੋਨੋਪੋਲੀ ਵੀ ਥੋੜ੍ਹੀ ਨਹੀਂ ਹੋਈ ਇਹਨਾਂ ਵੱਡੀਆਂ ਕੰਪਨੀਆਂ ਦੀ। ਅਤੇ ਜਿਸ ਤਰ੍ਹਾਂ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ 4082725200 ਤੇ ਅਖੀਰਲਾ ਸਵਾਲ ਆ ਕਰੋਨਾ ਦਾ ਪ੍ਰਕੋਪ ਕਹਿੰਦੇ ਜ਼ਿਆਦਾ ਵੱਧ ਗਿਆ ਆ, ਪਤਾ ਨਹੀਂ ਇਹ ਰੌਲਾ ਹੀ ਆ ਜਾਂ ਸੱਚ ਹੈ? ਦੇਖੋ ਰੌਲਾ ਤਾਂ ਜਿਹੜਾ ਜੀ ਉਹ ਪੈ ਰਿਹਾ 24 ਘੰਟਿਆਂ 'ਚ 13 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਣੇ ਰਿਕਵਰੀ ਤੋਂ ਜ਼ਿਆਦਾ ਕਰੋਨਾ ਦੇ ਮਰੀਜ਼ਾਂ ਦੀ ਜਿਹੜੀ ਪਹਿਚਾਣ ਆ ਹੋਈ ਆ। ਇਹਦੇ ਵਿੱਚ 4 ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਜਿਹੜੇ ਉਹ ਸ਼ਾਮਲ ਹੈ। ਇਹ ਕਿਹਾ ਜਾ ਰਿਹਾ ਕਿ ਦੂਜੀ ਲਹਿਰ ਨੇ ਦਸਤਕ ਜਿਹੜੀ ਦੇ ਦਿੱਤੀ ਆ। ਮਹਾਰਾਸ਼ਟਰ, ਪੰਜਾਬ, ਜੰਮੂ ਕਸ਼ਮੀਰ, ਚੰਡੀਗੜ੍ਹ ਇਹਦੇ ਵਿੱਚ ਸ਼ਾਮਲ ਹੈ। ਮਹਾਰਾਸ਼ਟਰ 'ਚ ਪਿਛਲੇ 10 ਦਿਨ, ਪੰਜਾਬ 'ਚ 12, ਚੰਡੀਗੜ੍ਹ 10 ਤੇ ਜੰਮੂ ਕਸ਼ਮੀਰ ਦੇ ਵਿੱਚ 7 ਦਿਨਾਂ ਦੇ ਵਿੱਚ ਲਗਾਤਾਰ ਐਕਟਿਵ ਕੇਸ ਜਿਹੜੇ ਆ ਉਹ ਵਧੇ ਆ। ਕੇਰਲਾ ਦੇ ਵਿੱਚ ਹਾਲਤ ਕਾਬੂ ਦੇ ਵਿੱਚ ਆ ਰਿਹਾ ਔਰ ਜਿਹੜਾ ਕੱਲ੍ਹ ਇੱਥੇ ਕੋਈ 2841 ਐਕਟਿਵ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ ਕਮੀ ਜਿਹੜੀ ਉਹ ਆਈ ਆ। ਪੰਜਾਬ ਦੀ ਥੋੜ੍ਹੀ ਫਿਕਰਮੰਦੀ ਇਸ ਪੱਖੋਂ ਆ ਕਿ ਪੰਜਾਬ ਦੇ ਵਿੱਚ ਜਿਹੜੀ ਡੈਥ ਰੇਸ਼ੋ ਆ ਉਹ ਬਹੁਤ ਜ਼ਿਆਦਾ ਰਹੀ ਆ ਖੇਤਰਫਲ ਦੇ ਹਿਸਾਬ ਦੇ ਨਾਲ, ਪਾਪੂਲੇਸ਼ਨ ਦੇ ਹਿਸਾਬ ਦੇ ਨਾਲ। ਜੇ ਆਪਾਂ ਜਿਹੜਾ ਜੀ ਉਹ ਦੇਖੀਏ ਤਾਂ ਉਸ ਹਿਸਾਬ ਦੇ ਨਾਲ ਪਿਛਲੇ 5 ਦਿਨਾਂ ਦੇ ਵਿੱਚ ਐਕਟਿਵ ਮਰੀਜ਼ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ ਵਧਣ ਤੋਂ ਬਾਅਦ ਜਿਹੜੀ ਆ ਜੀ ਉਹ ਜਿਹੜੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜਿਹੜੀ ਵਧਣ ਤੋਂ ਬਾਅਦ ਕੁਛ ਜਿਹੜਾ ਜੀ ਉਹ ਨੋਰਮਲ ਹੋਇਆ। ਓਵਰਆਲ ਨਵੇਂ ਕੇਸਾਂ ਦੇ ਵਿੱਚ ਜ਼ਿਆਦਾ ਗਿਣਤੀ ਠੀਕ ਹੋਣ ਵਾਲਿਆਂ ਦੀ ਜਿਹੜੀ ਹੈ। ਮਹਾਰਾਸ਼ਟਰ ਦੇ ਕੁਝ ਏਰੀਆ ਦੇ ਵਿੱਚ ਦੁਬਾਰਾ ਤੋਂ ਲੋਕਡਾਊਨ ਦੀ ਵਾਪਸੀ ਹੋਈ ਹੈ। ਉੱਥੋਂ ਦੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਜੇ ਲੋਕ ਸਹਿਯੋਗ ਨਹੀਂ ਕਰਨਗੇ ਤੇ ਫਿਰ ਬਾਕੀ ਜਗ੍ਹਾ ਦੇ ਉੱਤੇ ਵੀ ਜਿਹੜਾ ਉਹ ਲੋਕਡਾਊਨ ਆ ਸਕਦਾ। ਦੇਸ਼ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਜੀ ਇਸ ਵੇਲੇ ਚੱਲ ਰਹੀ ਆ। 1 ਕਰੋੜ 14 ਲੱਖ ਤੋਂ ਜ਼ਿਆਦਾ ਹੈਲਥ ਕੇਅਰ ਤੇ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਜਿਹੜੀ ਆ ਉਹ ਲਾਈ ਜਾ ਚੁੱਕੀ ਆ। 75,40,602 ਹੈਲਥ ਕੇਅਰ ਵਰਕਰਸ ਤੇ 38,83,492 ਫਰੰਟ ਲਾਈਨ ਵਰਕਰਸ ਸ਼ਾਮਲ ਨੇ। ਜਿਹੜਾ ਕੇਂਦਰੀ ਸਿਹਤ ਮੰਤਰਾਲਾ ਉਹਦੇ ਮੁਤਾਬਕ, ਉਹਦੇ ਦੱਸਣ ਦੇ ਮੁਤਾਬਕ ਵੈਕਸੀਨੇਸ਼ਨ ਤੋਂ ਬਾਅਦ ਹੁਣ ਤੱਕ 46 ਲੋਕਾਂ ਨੂੰ ਗੰਭੀਰ ਸਾਈਡ ਇਫੈਕਟ ਦੀ ਸ਼ਿਕਾਇਤ ਦੇ ਚੱਲਦਿਆਂ ਹਸਪੀਟਲ ਦੇ ਵਿੱਚ ਭਰਤੀ ਹੋਣਾ ਪਿਆ। 26 ਲੋਕ ਜਿਹੜੇ ਡਿਸਚਾਰਜ ਹੋਏ, ਇੱਕ ਦਾ ਇਲਾਜ ਚੱਲ ਰਿਹਾ। 19 ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਇਸ ਵੈਕਸੀਨੇਸ਼ਨ ਤੋਂ ਬਾਅਦ ਮੌਤ ਜਿਹੜੀ ਹੈ ਜੀ ਉਹ ਹੋਈ ਹੈ। ਇਹ ਅੰਕੜੇ ਕੇਂਦਰੀ ਸਿਹਤ ਵਿਭਾਗ ਦੇ ਵੱਲੋਂ ਜਿਹੜੇ ਆ ਉਹ ਜਾਰੀ ਕੀਤੇ ਗਏ ਜੀ। ਤਾਂ ਸਰੋਤਿਆਂ ਨੇ ਇੱਕ ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ 4082725200। ਵਾਪਸ ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KC ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਸਵਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਜਿਨ੍ਹਾਂ ਦੀਆਂ ਕਾਲਾਂ ਡਰੋਪ ਹੋ ਗਈਆਂ ਦੁਬਾਰਾ ਤੁਸੀਂ ਕਾਲ ਕਰ ਸਕਦੇ ਆ ਜੀ 408-272-5200। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਤੇ ਸਾਡੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਇੰਡੀਆ ਕਹਿੰਦੇ ਸਭ ਤੋਂ ਵੱਡਾ ਡੈਮੋਕ੍ਰੇਸੀ ਦੇਸ਼ ਆ ਤੇ ਮੈਨੂੰ ਨਹੀਂ ਸਮਝ ਲੱਗੀ ਵੀ ਜਿੱਥੇ ਕੋਈ ਬੋਲਦਾ ਤੇ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ। ਉੱਥੇ ਪਾਰਲੀਮੈਂਟ 'ਚ ਉਹਨਾਂ ਨੂੰ ਬੋਲਣ ਦਿੰਦੇ। ਜੇ ਉਹਨਾਂ ਦੇ ਵਿਰੁੱਧ ਬੋਲਦਾ ਤੇ ਕੁੜੀ 21 ਸਾਲ ਦੀ ਉਹਦੇ ਟਵੀਟ ਕਰਨ ਤੇ ਉਹਨੂੰ ਪਤਾ ਨਹੀਂ ਜੱਜ ਦੀ ਕੀ ਥਿੰਕ ਉਹਦਾ ਰਿਮਾਂਡ ਦਿੰਦੇ ਆ ਪੁਲਿਸ ਨੂੰ। ਤੇ ਜਿਹੜੇ ਉੱਥੇ
ਨਿਹੱਥੇ ਲੋਕਾਂ ਤੇ ਜੇ ਵਿਛਾੜਾਂ ਕਰਦੇ ਆ ਜਾਂ ਹੰਝੂ ਉਹਨਾਂ ਤੇ ਗੈਸ ਛੱਡਦੇ ਆ ਡਾਂਗਰ ਦਾ, ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਕਿੱਦਾਂ ਦੀ ਡੈਮੋਕ੍ਰੇਸੀ ਆ। ਤੇ ਦੂਜਾ ਮੇਰਾ ਸਵਾਲ ਇਹ ਹੈ, ਜਿਹੜਾ ਆਪਣੇ 30 ਤਰੀਕ ਨੂੰ ਕਹਿੰਦੇ ਸੀ ਆਪਣੇ ਅੰਨਿਆ ਹਜ਼ਾਰ ਨੇ ਆਪਣੇ ਭੁੱਖ ਹੜਤਾਲ ਰੱਖਣੀ, ਉਹਦਾ ਕੀ ਬਣਿਆ, ਰੱਖੀ ਕਿ ਨਹੀਂ ਜੀ? ਹਾਂਜੀ, ਸੁਣ ਲੈਂਦੇ ਮੈਨੂੰ ਜੀ। ਉਹ ਤਾਂ ਉਦੋਂ ਹੀ ਉਹਨਾਂ ਜਿਹੜੀ ਦੀ ਉਹ ਛੱਡਤੀ ਨੇ ਮਿਨਿਸਟਰ ਜਾ ਕੇ ਜੋ ਮਨਾਏ ਆ ਉਹਨਾਂ ਨੂੰ ਵੀ ਨਹੀਂ ਕਰਨ ਦੀ ਜ਼ਰੂਰਤ ਨਹੀਂ ਗੀ। ਦੇਖੋ ਜਿਹੜੀਆਂ ਗੱਲਾਂ ਤੁਸੀਂ ਗਿਣੀਆਂ ਨੇ ਉਹਦਾ ਚਰਚਾ ਵਿਸ਼ਵ ਭਰ ਦੇ ਵਿੱਚ ਜਿਹੜਾ ਜੀ ਹੋਈ, ਇਹ ਤਾਂ ਨਾ ਕੋਈ ਪੁੱਛਣ ਵਾਲਾ ਨੀਗਾ, ਪੁੱਛਿਆ ਜਾ ਰਿਹਾ ਜੀ, ਵੱਡੇ ਪੱਧਰ ਦੇ ਉੱਤੇ ਪੁੱਛਿਆ ਜਾ ਰਿਹਾ। ਜੇ ਤੁਸੀਂ ਏਡੀ ਦੂਰ ਬੈਠੇ ਚਰਚਾ ਕਰ ਰਹੇ ਹੋ ਤਾਂ ਇਟ ਮੀਨਸ ਕਿ ਉਹਦੀ ਚਰਚਾ ਹੋ ਰਹੀ ਹੈ, ਤੁਹਾਨੂੰ ਵੀ ਪਤਾ, ਤੇ ਤਾਂ ਕਰਕੇ ਜਿਹੜੀ ਉਹ ਹੋ ਰਹੀ ਹੈ ਨਾ। ਵਿਸ਼ਵ ਦੀਆਂ ਕਿੰਨੀਆਂ ਨਾਮਵਰ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬੇਸ਼ੱਕ ਟਵੀਟ ਕਰਕੇ ਜਿਹੜਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਦ ਕੀਤਾ ਜਾਂ ਉਹ ਕਿਸਾਨਾਂ ਦੇ ਨਾਲ ਖੜੋ। ਇਟ ਮੀਨਸ ਕਿ ਉਹਦਾ ਗੱਲ ਤਾਂ ਹੋ ਰਹੀ ਹੈ। ਤੁਸੀਂ ਇਹ ਨਾ ਕਹੋ ਕਿ ਉਹਦਾ ਕੋਈ ਗੱਲ ਹੀ ਨਹੀਂ, ਚਰਚਾ ਨਹੀਂ ਜਿਹੜਾ ਜੀ ਹੋ ਰਿਹਾ। ਜਦੋਂ ਲੋਕ ਜਿਹੜੇ ਉਹ ਸੰਘਰਸ਼ ਕਰਨਗੇ ਦੁਨੀਆ ਦੇ ਕਿਸੇ ਵੀ ਵਿੱਚ, ਸਰਕਾਰਾਂ ਉਹਨਾਂ ਨੂੰ ਇੱਦਾਂ ਹੀ ਦਬਾਉਣ ਦੇ ਜਿਹੜੇ ਜੀ ਉਹ ਯਤਨ ਕਰਦੀਆਂ ਨੇ। ਇਹ ਤਾਂ ਉਹਦੇ ਵਿੱਚੋਂ ਜਿਹੜੇ ਸੰਘਰਸ਼ ਕਰਨ ਵਾਲੇ ਨੇ ਉਹਨਾਂ ਨੇ ਵਿਚੋਰ ਹੋ ਕੇ ਜਿਹੜਾ ਉਹ ਨਿਕਲਣਾ ਹੁੰਦਾ। ਸੋ ਲੈਟਸ ਸੀ ਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ। ਸਾਰੇ ਇਸ ਮਾਮਲੇ ਦੇ ਉੱਤੇ ਲੱਗੇ ਹੋਏ ਆ। ਜੇ ਤੁਸੀਂ ਇਸ ਪਲੇਟਫਾਰਮ ਦੇ ਨਾਲ ਹੀ ਜੁੜਦੇ ਹੋ ਤੁਸੀਂ ਕਵਰੇਜ ਜਿਹੜੀ ਹੈ ਜੀ ਵੱਖ-ਵੱਖ ਇੱਥੋਂ ਜਿਹੜੇ ਪੱਤਰਕਾਰ ਨੇ ਉਹ ਤੁਹਾਡੇ ਵਾਸਤੇ ਕਰ ਰਹੇ ਆ ਜੀ, ਗੱਲ ਕਰ ਰਹੇ, ਇੱਥੇ ਵਿੱਚ ਬਹਿ ਕੇ ਗੱਲ ਕਰ ਰਹੇ ਆ, ਠੋਕ ਵਜਾ ਕੇ ਗੱਲ ਕਰ ਰਹੇ ਆ। ਇਹ ਨਾ ਕਹੋ ਕਿ ਕੋਈ ਗੱਲ ਨਹੀਂ ਜਿਹੜੀ ਜੀ ਹੋ ਰਹੀ, ਜਿੰਨੇ ਜੋਗੇ ਆ ਉਨੀ ਕਰ ਰਹੇ ਆ। ਇਸ ਪੁਆਇੰਟ ਆਫ ਵਿਊ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸੁਖਬੀਰ ਸਿੰਘ ਸੈਣੀ ਜਿਹੜਾ ਜੀ ਉਹ ਬਾਕੀ ਜਿਹਾ ਲੱਗਦਾ ਉਹਦਾ ਕੇਸ ਬੱਚੇ ਹੋਏ ਜਿਹੜਾ ਥੋੜਾ ਕਿਹਦਾ ਪੁੱਛਿਆ ਜੀ? ਉਹਦਾ ਕੀ ਬਾਕੀ ਜਿਹਾ ਹੁਣ ਤੱਕ। ਹਾਂਜੀ, ਬਲਤੇਜ ਮੈਨੂੰ ਸਮਝ ਆਈ ਹੈ ਕੀ ਪੁੱਛਦੇ? ਸਮੇਧ ਸੈਣੀ, ਠੀਕ ਹੈ ਜੀ। ਸਮੇਧ ਸੈਣੀ ਬਾਰੇ ਪੁੱਛ ਕੀ ਪੁੱਛ ਰਹੇ ਜੀ? ਸਮੇਧ ਸੈਣੀ, ਉਹਦੀ ਅਪਡੇਟ। ਉਹ ਕੇਸ ਤਾਂ ਹੁਣ ਉਹਦਾ ਜਿਹੜੀ ਚੱਲ ਰਿਹਾ ਹੈ ਇੰਨੀ ਦੇਰ ਤੱਕ। ਅਗਲੀ ਜਿਹੜੀ ਕਾਰਵਾਈ ਨਹੀਂ ਹੁੰਦੀ 26 ਤਰੀਕ ਹੈ ਪਈ ਹੋਈ ਫਰੀਦਕੋਟ ਦੀ ਅਦਾਲਤ ਦੇ ਵਿੱਚ। ਦੇਖਦੇ ਆ ਕਿ ਕੀ ਹੁੰਦਾ, ਜਿਹੜੀ ਵੀ ਅਪਡੇਟ ਹੋਊ। ਪਾਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਾਂ ਡੱਲੇਵਾਲ ਹੁਣੀ ਕਹਿ ਰਹੇ ਸੀਗੇ ਵੀ ਇਹ ਸਾਡੀ ਜਿਹੜੀ ਲੜਾਈ ਹੈ ਮੋਦੀ ਨਾਲ ਨਾ ਸਾਡੀ ਅਡਾਨੀਆਂ ਬਾਨੀਆਂ ਨਾਲ, ਇਹ ਆਪਣੇ ਅਮਰੀਕਾ 'ਚ ਜਿਹੜੇ ਆਪਣੇ ਜਾਂ ਹੋਰ ਵੈਸਟਰਨ ਕੰਟਰੀਜ਼ ਹੈਗੇ ਆ ਵੀ ਉਹ WHO ਕਿਹੜੀ ਹੈਗੀ ਆਪਣੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵੀ ਉਹ ਫੋਰਸ ਉਹਨਾਂ ਦੇ ਪਾਉਂਦੀ ਹੈਗੀ ਪ੍ਰੈਸ਼ਰ ਹੈ ਵੀ ਇਹ ਉਹ ਐਕਸਪਲੋਰ ਨਹੀਂ ਕਰਦੇ ਵੀ ਜਿਹੜੇ ਆਪਣੇ ਸਮਾਜਿਕ ਸਾਡੇ ਜਾਂ ਪਰਿਵਾਰਕ ਵੀ ਸਾਡਾ ਉਹ ਸਾਰਾ ਸਟਰਕਚਰ ਉਹ ਤੋੜ ਰਹੇ ਹੈਗੇ ਜਿਹੜੇ ਕਰਪਟ ਫੋਰਸਿਸ ਹੈਗੀਆਂ। ਵੀ ਹੁਣ ਤਾਂ ਉਹਨਾਂ ਦਾ ਕੰਮ ਚੱਲ ਰਿਹਾ ਵੀ ਸਾਡੇ ਬੱਚਿਆਂ ਨੂੰ ਇੱਧਰੋਂ ਇੰਪੋਰਟ ਕਰਕੇ ਲੈ ਜਾਂਦੇ, ਕਿਤੇ ਮੁਸਲਿਮ ਕੰਟਰੀਆਂ ਦੇ ਵਿੱਚ ਪ੍ਰੋਬਲਮ ਖੜੀਆਂ ਕਰਕੇ ਉਹਨਾਂ ਨੂੰ ਇੰਪੋਰਟ ਕਰਨ ਦੀ ਕੋਸ਼ਿਸ਼ ਕਰਦੇ। ਵੀ ਇਹ ਹੌਲੀ ਹੌਲੀ ਵੀ ਇਹ ਜੇ ਅੱਗੇ ਤਾਂ ਇਹਨਾਂ ਜਾਨਵਰ ਖਤਮ ਕੀਤੇ ਆ, ਉੱਥੇ ਜੂ ਬਣਾਏ ਆ, ਮੇਰਾ ਖਿਆਲ ਵੀ ਫਿਰ ਇਹਨਾਂ ਦੇ ਰੋਬੋਟਸ ਆਇਆ ਕਰਨਗੇ ਵੀ ਜਿਹੜੇ ਹਿਊਮਨ ਨੂੰ ਵੀ ਇਹ ਐਜ਼ ਏ ਉਹਨਾਂ ਨੂੰ ਰੱਖਿਆ ਕਰਨਗੇ। ਅਤੇ ਜੂਆਂ ਦੇ ਵਿੱਚ ਵੀ ਆਹੀ ਰੋਬੋਟਸ ਆਪਾਂ ਨੂੰ ਦੇਖਣ ਆਇਆ ਕਰਨਗੇ ਵੀ ਇਹੋ ਜਿਹਾ ਸਮਾਜ ਇਹ ਵੀ ਆਪਣੀ ਵੈਸਟਰਨ ਸਿਸਟਮ ਇਹ ਥੋਪ ਰਿਹਾ ਦੁਨੀਆ ਦੇ ਉੱਤੇ। ਇਹ ਗੱਲ ਕਿਉਂ ਨਹੀਂ ਕਰਦੇ ਆਪਣੇ ਜਿਹੜੇ ਕਿਸਾਨ? ਮੈਂ ਪੁੱਛਣਾ ਚਾਹੁੰਦਾ। ਕੋਈ ਕਿਸਾਨਾਂ ਨੇ ਇਹ ਗੱਲ ਥੋੜ੍ਹੀ ਕਰਨੀ ਹੈ। ਕਿਸਾਨ ਤਾਂ ਲੜ ਰਹੇ ਆ ਆਪਣੇ 3 ਖੇਤੀ ਕਾਨੂੰਨਾਂ ਦੇ ਵਾਸਤੇ। ਔਰ ਜੀ ਇਹਦੇ ਵਾਸਤੇ ਜ਼ਰੂਰ ਕੋਈ ਮੁਹਿੰਮ ਜਿਹੜੀ ਜੀ ਉਹ ਆਰੰਭੋ। ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਉਹ ਜਿਹੜੇ ਗੱਲ ਦੇ ਵਾਸਤੇ ਉਹਨਾਂ ਨੇ ਸੰਘਰਸ਼ ਕੀਤਾ ਉੱਥੋਂ ਤੱਕ ਹੀ ਉਹ ਸੀਮਤ ਜਿਹੜਾ ਜੀ ਉਹ ਰਹਿਣ ਦਿਓ। ਜਿੱਥੋਂ ਤੱਕ WTO ਦੀ ਗੱਲ ਆ, ਬਿਲਕੁਲ ਇਹ ਗੱਲ ਸਹੀ ਹੈ। WTO ਹੀ ਜਿਹੜਾ ਜੀ ਉਹ ਪ੍ਰੈਸ਼ਰ ਪਾ ਰਹੀ ਹੈ ਕਿ ਇਹ ਜਿਹੜੀ ਕਣਕ ਹੈ ਜਾਂ ਜਿਹੜੇ ਬਾਕੀ ਸਮਾਨ ਹੈ ਉਹਨਾਂ ਮੁਲਕਾਂ ਤੋਂ ਖਰੀਦਿਆ ਜਾਵੇ ਜਿਹੜੇ WTO ਦੇ ਉਹ ਮੈਂਬਰ ਨੇ। ਇਹਦੇ ਪਿੱਛੇ ਤਾਂ ਕਹਾਣੀ ਉਹੀ ਹੈ। ਜਿਹੜਾ ਕਿਸਾਨ ਆ ਉਹ ਹੁਣ ਬਾਕੀ ਥਾਵਾਂ ਦੇ ਉੱਤੇ ਜਾਗਰੂਕ ਕਿਉਂ ਹੋ ਰਿਹਾ? ਇਸੇ ਲਈ ਜਾਗਰੂਕ ਹੋ ਰਿਹਾ ਨਾ, ਉਹਨੂੰ ਵੀ ਇਹ ਕਹਾਣੀ ਜਿਹੜੀ ਸਮਝ ਪੈ ਰਹੀ ਹੈ ਕਿ ਜਿਹੜੀ ਚੀਜ਼ 5 ਰੁਪਏ ਖਰੀਦ ਕੇ ਅੱਗੇ 500 ਦੀ ਵੇਚੀ ਜਾ ਰਹੀ ਹੈ। ਐਡਾ ਵੱਡਾ ਖੱਪਾ, ਐਡਾ ਵੱਡਾ ਗੈਪ ਜਿਹੜਾ ਉਹ ਕਿਉਂ ਆ? ਇੰਨਾ ਵੱਡਾ ਫਰਕ ਜਿਹੜਾ ਉਹ ਕਿਉਂ ਆ ਉਹਦੇ ਵਿੱਚ? ਕਿਸਾਨ ਨੂੰ ਉਹਦਾ ਮੁੱਲ ਜਿਹੜਾ ਜੀ ਉਹ ਜਿਹੜੀਆਂ ਦੂਜੀਆਂ ਗੱਲਾਂ ਨੇ। ਹੁਣ ਕਿਸਾਨਾਂ ਨੇ ਮੋਰਚਾ ਤੁਹਾਡੀ ਆ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ, ਇਹਦੇ ਵਾਸਤੇ ਥੋੜ੍ਹੀ ਜਿਹੜਾ ਜੀ ਉਹ ਲਾਇਆ। ਇਹਦੇ ਵਾਸਤੇ ਲੜਨ ਵਾਲੇ ਲੋਕ ਉਹਨਾਂ ਨੂੰ ਲੜਨ ਦਿਓ, ਜਦੋਂ ਉਹ ਲੜਨਗੇ ਉਹ ਕਰ ਦੇਣਾ। ਅਸੀਂ ਹੁਣ ਇਹ ਕਹੀਏ ਕਿ ਹਰ ਗੱਲ ਦੇ ਵਾਸਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਜੀ ਬੋਲਣ, ਇਹ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ। ਇਸ ਵੇਲੇ ਤਾਂ ਸਿਰਫ ਜਿਹੜਾ ਧਿਆਨ ਆ ਇਹਨਾਂ 4 ਚੀਜ਼ਾਂ ਦੇ ਉੱਤੇ ਰਹਿਣਾ। 3 ਜਿਹੜੇ ਤੇ ਚੌਥਾ ਜਿਹੜਾ ਉਹ MS, 5ਵੀਂ ਕੋਈ ਗੱਲ ਹੀ ਹੈ ਜੀ। ਸਾਡੇ ਅਗਲੇ ਕਾਲਰ ਨੇ ਹੰਸਰਾਜ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਆਪਣੇ ਸਵਾਲ ਸੀ ਮੇਰਾ ਵੀ ਜਿਹੜੇ
ਪੰਜਾਬ ਸਰਕਾਰ ਕੋਈ ਕਾਨੂੰਨ ਲਿਆ ਰਹੀ ਆ ਜੇ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਆਰਥਿਕ ਪੱਖੋਂ ਜਾਂ ਕਮਜ਼ੋਰ ਵਰਗ ਉਹਨਾਂ ਨੂੰ ਪਲਾਟ ਦਿੱਤੇ ਆ ਵੀ ਉਹ ਉਹਨਾਂ ਦੇ ਨਾਂ ਤੇ ਹੋ ਜਾਣ? ਥੈਂਕ ਯੂ। ਦੇਖੋ ਜੀ, ਸਰਕਾਰ ਦੇ ਜਾਲ ਕੀ ਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਨਿਗਮ ਚੋਣਾਂ ਜਿੱਤ ਕੇ ਤਾਂ ਤੂੰ ਘੋੜੇ ਦੇ ਸਵਾਰ ਹੈ, ਕੁਝ ਕਰਨ ਦੀ ਜਿਹੜਾ ਉਹ ਇਹ ਜਿੰਨੀ ਦੇਰ ਤੱਕ ਇਕਜੁੱਟਤਾ ਨਹੀਂ ਹੁੰਦੀ, ਲਾਮਬੰਦੀ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ, ਉਨੀ ਦੇਰ ਤੱਕ ਕਿਸੇ ਵਰਗ ਦੀ ਕੋਈ ਸੁਣਵਾਈ ਨਹੀਂ। ਸਿੰਪਲ ਜਿਹਾ ਜਿਹੜਾ ਜੀ ਜਵਾਬ ਹੈ। ਇਸ ਵੇਲੇ ਕਿਸਾਨ ਜ਼ਰੂਰ ਜਥੇਬੰਦੀਆਂ ਉਹ ਰਲ ਕੇ ਲੜ ਰਹੀਆਂ ਨੇ। ਇਸ ਤੋਂ ਬਾਅਦ ਜ਼ਰੂਰਾਂ ਮੰਗਾਂ ਨੇ ਬਿਲੋ ਰਹਿਣ ਵਾਲੇ ਆ, ਉਹਦੇ ਵਾਸਤੇ ਸਾਂਝੇ ਘੋਰਤ ਤਾਂ ਹੈਗੀ ਆ, ਪਰ ਸਵਾਲ ਫੇਰ ਇਹ ਆ ਇਸ ਮੌਜੂਦਾ ਸੰਘਰਸ਼ ਕੀ ਬਣਦਾ। ਜਿਹੜੀਆਂ ਸਿਆਸੀ ਧਿਰਾਂ ਨੇ ਉਹ ਸਿਰਫ ਸੀਮਿਤ ਰਹਿ ਗਏ, ਜਿੱਦਾਂ ਤੁਸੀਂ ਕਹਿਤਾ ਵੀ ਉਹ ਲਿਆ ਕੀ ਕਰਨਗੇ, ਚੋਣ ਮੈਨੀਫੈਸਟੋ 'ਚ ਲਿਆ ਕੇ ਲਿਖਦੇ। ਚੋਣ ਮੈਨੀਫੈਸਟੋ ਤਾਂ 17 ਵਾਲੇ 'ਚ ਵੀ ਉਹਦੇ ਵਿੱਚੋਂ ਕੋਈ ਇੱਕ ਚੀਜ਼ ਜਿਹੜੀ ਦੀ ਉਹ ਲਾਗੂ ਸਾਰਾ ਕੁਝ ਨਾਲ ਜਿਹੜਾ ਦੀ ਉਹ ਪਿਆ। ਜੇ ਤੁਹਾਨੂੰ ਅਜੇ ਵੀ ਆਸ ਹੈ ਸਰਕਾਰ ਇਹਦਾ ਲਿਆ ਕੇ ਬਾਂਹ ਫੜ ਲੂ, ਮਹਿਜ਼। ਸੁਰਿੰਦਰ ਸਿੰਘ ਸ਼ੇਰਗਿੱਲ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਇੱਕ ਤਾਂ ਦੱਸਿਓ, ਜਿਹੜੇ ਆ ਕੇਸ ਕੂਸ ਬਣਾਉਂਦੇ ਮੁੰਡਿਆਂ ਤੇ ਵਿੱਚ ਕੋਈ ਸਜ਼ਾ ਵੀ ਹੋਊਗੀ ਜੀ? ਜਿੱਦਾਂ ਬਈ ਕੋਈ ਸਜ਼ਾ ਤਾਂ ਹੋ ਸਕਦੀ ਕਿ ਵੈਸੇ ਖਾਰਜ ਖੂਜ ਹੋ ਜੂਗੇ? ਤੇ ਦੂਜਾ, ਜੇ ਤੁਹਾਡੇ ਕੋਲ ਹੋਈ ਤਾਂ ਜ਼ਰੂਰ ਦੱਸਿਓ ਪਿਆ ਜਿਹੜੀਆਂ ਮਿਊਨਿਸਪਲ ਦੀਆਂ ਵੋਟਾਂ ਕਿੰਨੀਆਂ ਪਈਆਂ, ਕਿਹੜੀ ਪਾਰਟੀ ਨੂੰ ਕਿੰਨੀਆਂ, ਕਿਹੜੇ ਨੂੰ ਕਿੰਨੀਆਂ ਜੀ ਟੋਟਲ? ਹਾਂਜੀ ਥੈਂਕ ਯੂ। ਕਰਦਾ ਆਫਟਰ ਆਲ ਸਮਝੌਤੇ ਤਾਂ ਹੋਣੇ ਆ ਨਾ, ਜਿਹੜੇ ਸਰਕਾਰਾਂ ਦੇ ਨਾਲ ਲੇਟਰ ਹੋ ਜਾਣਗੇ, ਸਮਾਂ ਬਾਅਦ ਹੋ ਜਾਏ, ਉਦੋਂ ਇਹ ਕੇਸ ਵੀ ਨਾਲ ਹੀ ਸਮਝੌਤਿਆਂ ਜਿਹੜਾ ਦੀ ਇਹ ਡਰਾਉਣ ਦੇ ਹੀ ਸਾਰੇ ਜਿਹੜੇ ਉਹ ਕੀਤੇ ਜਾ ਰਹੇ। ਔਰ ਇਹ ਇੰਨੀ ਗੱਲ ਤਸੱਲੀ ਵਾਲੀ ਆ ਕਿ ਜਿਹੜੇ ਵਕੀਲ ਨੇ ਉਹ ਬਹੁਤ ਸਹਿਯੋਗ ਕਰ ਰਹੇ ਆ, ਜ਼ਮਾਨਤਾਂ ਉਹੀ ਸਾਰੀਆਂ ਕਰਵਾ ਰਹੇ ਆ, ਔਰ ਇਸ ਗੱਲ ਦੀ ਉਮੀਦ ਹੈ ਕਿ ਉਹ ਗਾਂ ਲੜਨਗੇ। ਇਹ ਕੇਸ ਠਹਿਰਨੇ ਬਹੁਤੇ ਤੁਸੀਂ ਦੇਖ ਲੈਣਾ, ਪਰ ਮੇਰੀ ਜਾਤੇ ਜਦੋਂ ਇਹ ਸਮਝੌਤਾ ਹੋਊਗਾ ਉਹਦੇ ਵਿੱਚ ਹੀ ਇਹ ਸਾਰਾ ਕੁਝ ਜਿਹੜਾ ਜੀ ਉਹ ਆ ਜਾਣਾ। ਇਹ ਨਿਗਮਾਂ ਦੀਆਂ ਜਿਹੜੀਆਂ ਵੋਟਾਂ ਨੇ, ਹੁਣ ਕੱਲੀ ਵੋਟ ਤੋਂ ਜਿਹੜਾ ਜੀ ਉਹ ਕਿਵੇਂ ਦੱਸੀ ਜਾਂਦੀ ਹੈ ਕਿ ਕਿਹੜੀ ਜਗ੍ਹਾ ਦੇ ਉੱਤੇ, ਇਹ ਮੁਹੱਲੇ ਲੈਵਲ ਦੀਆਂ ਵੋਟਾਂ ਹੁੰਦੀਆਂ। ਇਹਨਾਂ ਨੂੰ ਦੱਸਦਾ ਕਿ ਜਿਹੜੀਆਂ ਭਾਰਤੀ ਜਨਤਾ ਪਾਰਟੀ ਕੁਝ ਥਾਵਾਂ ਦੇ ਉੱਤੇ 4 ਵੋਟਾਂ ਪਈਆਂ, 5 ਵੋਟਾਂ ਪਈਆਂ ਨੇ ਵਿਧਾਨ ਸਭਾ ਦੀਆਂ, ਜਿਹਦੇ ਵਿੱਚ ਆਪਾਂ ਇਹ ਦੱਸੀਏ 17 ਵਿਧਾਨ ਸਭਾ ਦੀਆਂ ਸੀਟਾਂ ਨੇ, ਇੰਨੇ ਜਿਹੜਾ ਜੀ ਪਈ ਹੈ। ਮਹੱਲਾ ਪੱਧਰ ਦੇ ਉੱਤੇ ਉਹਦੀ ਐਵੇਂ ਘੋਖ ਕਰੀ ਜਾਣ ਦਾ ਆਈਡੀਆ ਵੀ ਜਿਹੜਾ ਮੈਂ ਇੱਥੇ ਤੁਹਾਡੇ ਘੱਟੋ ਘੱਟ 15 ਤੋਂ 17 ਮਿੰਟ ਜਿਹੜੇ ਵੀ ਉਹ ਲਵਾਂ, ਅਵੇਲੇਬਲ ਤਾਂ ਸਾਰੇ ਹੈਗੇ ਆ, ਪਰ ਉਹਦਾ ਕੀ ਫਾਇਦਾ ਹੋਊਗਾ? ਉਹਦੇ 'ਚ ਕਾਂਗਰਸ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ ਉਹ ਸਭ ਦੇ ਜਿਹੜਾ ਵੀ ਉਹ ਸਾਹਮਣੇ ਆ, ਤੇ ਬਹੁਤੇ ਬਾਕੀਆਂ ਦੇ ਹੱਥ ਪੱਲੇ ਕੁਛ ਨਹੀਂ ਆਇਆ। ਸਭ ਤੋਂ ਮੰਦਾ ਹਾਲ ਭਾਰਤੀ ਪਾਰਟੀ ਦਾ ਹੋਇਆ। ਹਾਂ, ਉਹ ਸੌਖਾ ਵੀ ਆ ਦੱਸਣਾ ਵੀ ਕੌਣ ਘਾਟੇ 'ਚ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।